ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ। ਇਹਨੂੰ ਆਖਦੇ ਹਾਂ ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 18 ਫਰਵਰੀ ਦਿਨ ਹੈਗਾ ਆ ਜੀ ਵੀਰਵਾਰ, ਅਤੇ ਅੱਜ ਦੇ ਦਿਨ ਆਪਣਾ ਵਿਸ਼ੇਸ਼ ਤੌਰ ਦੇ ਉੱਤੇ ਪ੍ਰੋਗਰਾਮ ਟਰੱਕਿੰਗ ਦੇ ਨਾਲ ਟਰੱਕਿੰਗ ਇੰਡਸਟਰੀ ਦੇ ਵਿੱਚ ਕੀ ਕੁਛ ਚੱਲ ਰਿਹਾ ਹੈ ਉਸ ਦੇ ਬਾਰੇ ਉਹ ਹੁੰਦਾ ਆ, ਅਤੇ ਉਸ ਟਰੱਕਿੰਗ ਦੀ ਇਨਫੋਰਮੇਸ਼ਨ ਆਪਣੇ ਨਾਲ ਸਾਂਝੀ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀ ਇਹਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਅਤੇ ਉਹ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਕੀਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272 2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋਸ, ਲਖਣ ਸਿੰਘ ਹਰਬੰਸ ਕੌਰ ਤੋਂਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਕਾਰ ਖਰੀਦਣਾ ਹੋਵੇ, ਵੇਚਣਾ ਹੋਵੇ, ਉਸ ਦੇ ਬਾਰੇ ਸਹਾਇਤਾ ਲੈ ਸਕਦੇ ਹੋ। ਹੋਮ ਲੋਨਸ ਰੀਫਾਈਨੈਂਸ ਦਾ ਕੰਮ ਹੋਵੇ, ਤੁਸੀਂ ਕਾਲ ਕਰੋ ਜ਼ੈਂਡਰ ਮਾਰਗੇਜ ਰੀਅਲ estate ਦੇ ਮੋਹਨ ਚੀਮਾ ਹੁਣਾਂ ਨੂੰ ਨੰਬਰ 559-825-5555 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਰਮਨ ਜੀ, ਇਸ ਤੋਂ ਪਹਿਲਾਂ ਆਪਾਂ ਗੱਲਬਾਤ ਜਿਹੜੀ ਸ਼ੁਰੂ ਕਰੀਏ ਟੈਕਸਸ ਦੇ ਵਿੱਚ ਅਤੇ ਬਾਕੀ ਇਲਾਕਿਆਂ ਦੇ ਵਿੱਚ ਜੋ ਹਾਲਾਤ ਬਣੇ ਪਏ ਆ, ਜਿਹੜੀ ਕਹਿਰ ਦੇ ਠੰਡ ਜਿਹੜਾ ਆ ਉਹ ਇਸ ਟਾਈਮ ਪੈ ਰਿਹਾ ਆ, ਅਤੇ ਉਸ ਦੇ ਕਰਕੇ ਹਾਲਾਤ ਕਾਫੀ ਭੈੜੇ ਹੋਏ ਨੇ। ਮਿਲੀਅਨਸ ਆਫ ਅਜੇ ਵੀ ਜਿਹੜੇ ਟੈਕਸਸ ਦੇ ਵਿੱਚ ਰਹਿਣ ਵਾਲੇ ਲੋਕ ਨੇ ਉਹ ਬਿਜਲੀ ਤੋਂ ਬਗੈਰ ਨੇ। ਲੋਕੀ ਜਿੱਦਾਂ ਇੰਡੀਆ ਦੇ ਵਿੱਚ ਆਪ ਦੇਖਦੇ ਸੀਗੇ ਵੀ ਬਾਹਰੋਂ ਟੂਟੀਆਂ ਤੋਂ ਨਲਕਿਆਂ ਤੋਂ ਪਾਣੀ ਭਰ ਕੇ ਅੰਦਰ ਲੈ ਕੇ ਜਾ ਰਹੇ ਆ, ਇੱਦਾਂ ਦੇ ਹਾਲਾਤ ਜਿਹੜੇ ਇਸ ਟਾਈਮ ਟੈਕਸਸ ਦੇ ਵਿੱਚ ਬਣ ਚੁੱਕੇ ਹੋਏ ਨੇ। ਅਤੇ ਉਹਦੇ ਟੈਕਸਸ ਦਾ ਆਪਣਾ ਸੈਨੇਟਰ ਟੈਡ ਕਰੂਜ਼ ਮੈਕਸੀਕੋ ਦੇ ਵਿੱਚ ਵਕੇਸ਼ਨ ਮਨਾਉਣ ਦੇ ਲਈ ਜਿਹੜਾ ਆ ਉਹ ਤੁਰ ਗਿਆ ਆ। ਸੋ ਇੱਕ ਪਾਸੇ ਜਿਹੜਾ ਆ ਇਹ ਬੜੇ ਐਥਿਕਸ ਦੀਆਂ ਗੱਲਾਂ ਕਰਨ ਵਾਲੇ ਅੱਜ ਆਪਣੇ ਲੋਕਾਂ ਨੂੰ ਉੱਥੇ ਵਿੱਚ ਵਿਚਾਲੇ ਛੱਡ ਕੇ ਆਪ ਆਰਾਮ ਦੀ ਜ਼ਿੰਦਗੀ ਜੀਣ ਦੇ ਲਈ ਜਿਹੜਾ ਟੈਡ ਕਰੂਜ਼ ਆ ਉਹ ਬਾਹਰ ਨੂੰ ਜਾ ਰਿਹਾ ਆ। ਸੋ ਕਿੰਨਾ ਕੁ ਉਹ ਅੰਦਰੂਨੀ ਤੌਰ ਦੇ ਉੱਤੇ ਹੋਊਗਾ, ਸੋਚ ਰਿਹਾ ਹੋਊਗਾ, ਇਹ ਤਾਂ ਹੁਣ ਬਾਅਦ ਦੀਆਂ ਗੱਲਾਂ ਆ। ਅਤੇ ਉਹਦੇ ਜਿਹੜੇ ਸਪੋਰਟਰ ਉਹ ਕਹਿ ਰਹੇ ਆ ਵੀ ਅਖੇ ਜੀ ਉਹ ਬਾਹਰ ਤਾਂ ਗਿਆ ਵੀ ਟੈਕਸਸ ਦੇ ਰੀਸੋਰਸਿਸ ਦੇ ਉੱਤੇ ਭਾਰ ਨਾ ਪਵੇ, ਅਤੇ ਫਿਰ ਬਾਕੀਆਂ ਨੂੰ ਵੀ ਲੈ ਜਾਂਦਾ ਨਾਲ ਹੀ, ਉਹ ਵੀ ਟੈਕਸਸ ਦੇ ਰੀਸੋਰਸਿਸ ਦੇ ਉੱਤੇ ਭਾਰ ਨਾ ਪੈਂਦਾ। ਸੋ ਕਾਫੀ ਜ਼ਿਆਦਾ ਇਸ ਟਾਈਮ ਇਸ ਦੀ ਤੋਏ ਟੈਡ ਕਰੂਜ਼ ਦੀ ਜਿਹੜੀ ਉਹ ਹੋ ਰਹੀ ਆ। ਉੱਦਾਂ ਓਵਰਆਲ ਹਾਲਾਤ ਸੁਧਰਨ ਦੇ ਵਿੱਚ ਅਜੇ ਕੁਛ ਹੋਰ ਦਿਨ ਜਿਹੜੇ ਉਹ ਲੱਗਣ ਦੇ ਜਿਹੜੇ ਉਹ ਅਸਾਰ ਹੈਗੇ ਨੇ। ਅਤੇ ਉੱਦਾਂ ਇਹ ਦੱਸਿਆ ਜਾ ਰਿਹਾ ਆ ਵੀ ਵੈਦਰ ਵਾਲੇ ਦੱਸ ਰਹੇ ਆ ਵੀ ਸ਼ਾਇਦ ਥੋੜ੍ਹੀ ਜਿਹੀ ਟੈਂਪਰੇਚਰ ਆ ਜਿਹੜੀ ਇਸ ਟਾਈਮ ਬਿਲਕੁਲ ਥੱਲੇ ਨੂੰ ਗਏ ਆ, ਉਹ ਥੋੜ੍ਹੇ ਜਿਹੇ ਤਾਂ ਨੂੰ ਜਾਣਗੇ, ਜਿਸ ਕਰਕੇ ਹਾਲਾਤ ਸੁਧਰ ਜਿਹੜੇ ਆ ਹੋ ਸਕਦੇ ਨੇ। ਸੋ ਕਾਫੀ ਇਸ ਟਾਈਮ ਜਿਹੜਾ ਸਿਚੁਏਸ਼ਨ ਟੈਕਸਸ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਉਹ ਬੈਡ ਹੋਈ ਪਈ ਹੈਗੀ ਆ। ਜੀ ਬਿਲਕੁਲ ਜੀ, ਜਿਹੜਾ ਇਸ ਵੇਲੇ ਟਰੱਕਿੰਗ ਦੇ ਉੱਤੇ ਵੀ ਇਹਦਾ ਕਾਫੀ ਜ਼ਿਆਦਾ ਜਿਹੜਾ ਅਸਰ ਹੈਗਾ। ਸਾਡੇ ਜਿਹੜੇ ਡਰਾਈਵਰਸ ਹੈਗੇ ਆ ਕਾਫੀ ਸਟਕ ਹੈਗੇ ਆ ਇਸ ਵੇਲੇ ਰੋਡਸ ਦੇ ਉੱਤੇ, ਔਰ ਐਕਸੀਡੈਂਟਸ ਜਿਹੜੇ ਆ ਬਹੁਤ ਜ਼ਿਆਦਾ ਹੋ ਰਹੇ ਆ। ਜਿਹੜੀ ਫਰੀਜ਼ਿੰਗ ਪੁਆਇੰਟ ਹੁੰਦਾ ਰਾਹ, ਜਿਹਦੀ ਨਾ ਇੱਕ ਸਿਚੁਏਸ਼ਨ ਹੁੰਦੀ ਆ ਕਿ ਜਦੋਂ ਫਰੀਜ਼ਿੰਗ ਪੁਆਇੰਟ ਹੋ ਜਾਂਦਾ ਆ, ਫਰੀਜ਼ਿੰਗ ਹੋ ਜਾਂਦੀ ਆ, ਅਤੇ ਜਿਹੜਾ ਸੜਕ ਦੇ ਉੱਤੇ ਪਾਣੀ ਡੁੱਲਿਆ ਹੁੰਦਾ ਆ ਉਹ ਫਰੀਜ਼ ਹੋ ਜਾਂਦਾ ਆ। ਅਤੇ ਸੜਕ ਦੇ ਉੱਤੇ ਡੁੱਲਿਆ ਜਿਹੜਾ ਪਾਣੀ ਹੈ ਜਦੋਂ ਫਰੀਜ਼ ਹੁੰਦਾ ਆ ਅਤੇ ਉਹਨੂੰ ਬਲੈਕ ਆਈਸ ਦਾ ਨਾਂ ਦੇ ਦਿੱਤਾ ਜਾਂਦਾ। ਬਲੈਕ ਆਈਸ ਜਿਹੜੀ ਆ ਉਹ ਦੇਖਣ ਨੂੰ ਰੋਡ ਜਿਹੜਾ ਉਹ ਗਿੱਲਾ ਲੱਗਦਾ, ਲੇਕਿਨ ਅਸਲ ਦੇ ਵਿੱਚ ਉਹ ਬਲੈਕ ਆਈਸ ਹੁੰਦੀ ਆ, ਉਹ ਤਾਂ ਆਈਸ ਜਮੀ ਹੁੰਦੀ ਆ। ਉਹਦੇ ਉੱਤੇ ਜਿਹੜੀ ਸਕੇਡਿੰਗ ਆ ਬਹੁਤ ਜ਼ਿਆਦਾ ਹੁੰਦੀ ਆ। ਅਤੇ ਜਿਹੜੀ ਜਿੱਥੇ ਵੀ ਤੁਸੀਂ ਪੁਲ ਹੋਊਗਾ ਨਾ ਤੁਹਾਡਾ, ਜਿੱਥੇ ਵੀ ਪੁਲ ਆ, ਪੁਲ ਦੇ ਉੱਤੇ ਜਿਹੜੀ ਬਲੈਕ ਆਈਸ ਆ ਉਹ ਜ਼ਮੀਨੀ ਜਿਹੜੀ ਸੜਕ ਆ ਉਹਦੇ ਨਾਲੋਂ ਪਹਿਲਾਂ ਜੰਮਦੀ ਆ। ਸੋ ਪੁਲ ਜਿਹੜਾ ਉਹ ਪਹਿਲਾਂ ਠੰਡਾ ਹੋ ਜਾਂਦਾ ਆ, ਉੱਤੇ ਜਿਹੜੀ ਬਲੈਕ ਆਈਸ ਆ ਪਹਿਲਾਂ ਜੰਮ ਜਾਂਦੀ ਆ। ਜਿਹੜਾ ਲੇਟਲੀ ਆਪਣਾ ਐਕਸੀਡੈਂਟ ਹੋਇਆ ਟੈਕਸਸ ਦੇ ਵਿੱਚ, ਜਿਹੜਾ ਫੋਰਟ ਵਰਥ ਦੇ ਲਾਗੇ ਟੈਕਸਸ ਦੇ ਵਿੱਚ ਐਕਸੀਡੈਂਟ ਹੋਇਆ 35 ਤੇ, ਉਹ ਵੀ ਇਸੇ ਹੀ ਚੱਕਰ ਦੇ ਵਿੱਚ ਹੋਇਆ ਕਿ ਜਿਹੜਾ ਪੁਲ ਹੈਗਾ ਆ ਉਹ ਪਹਿਲਾਂ ਫਰੀਜ਼ ਹੋ ਜਾਂਦਾ ਹੈ, ਉਹ ਉੱਤੇ ਜਿਹੜੀ ਬਰਫ਼ ਆ ਪਹਿਲਾਂ ਜੰਮ ਜਾਂਦੀ ਆ। ਸੋ ਬੇਸਿਕਲੀ ਇਸ ਵੇਲੇ ਕਾਫੀ ਜਿਹੜੇ
FMCSA ਦੇ ਜਿਹੜੇ ਆਪਣੇ ਆਵਰਸ ਆਫ ਸਰਵਿਸ ਆ ਕਈ ਸਟੇਟਾਂ ਦੇ ਵਿੱਚ ਉਹਨਾਂ ਨੂੰ ਥੋੜ੍ਹਾ ਜਿਹਾ ਲੀਨੀਅੰਟ ਕੀਤਾ ਗਿਆ ਆ, ਤਾਂ ਕਿ ਜਿਹੜੇ ਲੋਕੀ ਫਸੇ ਆ ਟਰੱਕਾਂ ਦੇ ਵਿੱਚ ਜਾਂ ਗੱਡੀਆਂ ਦੇ ਵਿੱਚ ਫਸੇ ਆ ਉਹਨਾਂ ਨੂੰ ਜਿਹੜਾ ਥੋੜ੍ਹੀ ਰਾਹਤ ਮਿਲ ਸਕੇ। ਇਸ ਵੇਲੇ ਜਿਹੜੀ ਆਇਲ ਹੌਲਰਸ ਹੈਗੇ ਆ, ਜਿਹੜੇ ਤੇਲ ਲੈ ਕੇ ਜਾਂਦੇ ਆ ਕਾਫੀ ਸਟੇਟਾਂ ਦੇ ਵਿੱਚ, ਉਹਨਾਂ ਦੇ ਲਈ ਜਿਹੜੇ ਆਪਣੇ ਆਵਰਸ ਆਫ ਸਰਵਿਸ ਆ ਉਹ ਰਿਲੈਕਸ ਕਰ ਦਿੱਤੇ ਗਏ ਆ, ਤਾਂ ਕਿ ਜਿਹੜਾ ਤੇਲ ਹੈਗਾ ਐਟਲੀਸਟ ਉਹ ਸਮੇਂ ਸਿਰ ਇਹਨਾਂ ਟਰੱਕ ਸਟਾਪਾਂ 'ਤੇ ਜਾਂ ਗੈਸ ਸਟੇਸ਼ਨਾਂ 'ਤੇ ਜਾਂ ਜਿੱਥੇ ਵੀ ਪੁੱਜਦਾ ਕਰਨਾ ਹੈ ਉਹ ਪੁੱਜਦਾ ਕਰ ਸਕਣ। ਸੋ ਕਾਫੀ ਜਿਹੜੀਆਂ ਸਿਚੁਏਸ਼ਨਸ ਹੈਗੀ ਆ ਉਹ ਖਰਾਬ ਬਣੀ ਆ, ਔਰ ਬੈਕ ਟੂ ਬੈਕ ਮੇਰੇ ਖਿਆਲ ਦੱਸਿਆ ਜਾ ਰਿਹਾ ਕਿ ਹੋਰ ਜਿਹੜਾ ਇੱਕ ਵਿੰਟਰ ਸਟੋਰਮ ਹੈਗਾ ਉਹ ਆਉਣ ਦੀ ਆਸ ਹੈਗੀ ਆ। ਸੋ ਕੋਸ਼ਿਸ਼ ਕਰੋ ਕਿ ਜੇ ਤੁਸੀਂ ਬਾਹਰ ਹੈਗੇ ਆ ਤੇ ਟਰਾਈ ਕਰੋ ਕਿ ਇੱਕ ਤਾਂ ਰਾਤ ਨੂੰ ਗੱਡੀ ਨਾ ਚਲਾਓ। ਦੂਸਰੀ ਗੱਲ ਹੈ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਜੀਵਨ ਜਿਹੜਾ ਆ ਖਤਰੇ 'ਚ ਹੈ ਜਾਂ ਤੁਹਾਡੀ ਗੱਡੀ ਦੇ ਤੁਸੀਂ ਖਤਰੇ 'ਚ ਆ, ਪਲੀਜ਼ ਕੋਈ ਡਿਸਪੈਚਰ, ਕੋਈ ਸ਼ਿਪਰ, ਕੋਈ ਬ੍ਰੋਕਰ, ਤੁਹਾਨੂੰ ਕੋਈ ਵੀ ਬੰਦਾ ਪੁਸ਼ ਨਹੀਂ ਕਰ ਸਕਦਾ ਔਰ ਪ੍ਰੈਸ਼ਰ ਨਹੀਂ ਕਰ ਸਕਦਾ। ਅਗੇਂਸਟ ਦਾ ਲਾਅ ਹੈਗਾ ਆ। ਜੇ ਤੁਹਾਨੂੰ ਇੱਦਾਂ ਕੀਤਾ ਜਾਂਦਾ ਆ, ਤੁਹਾਨੂੰ ਕੋਈ ਪ੍ਰੈਸ਼ਰਾਈਜ਼ ਨਹੀਂ ਕਰ ਸਕਦਾ ਕਿ ਤੈਨੂੰ ਡਿਲੀਵਰੀ ਕਰਨੀ ਓ ਪੈਣੀ ਆ ਜਾਂ ਤੈਨੂੰ ਉੱਥੇ ਪਿਕਅਪ ਕਰਨੀ ਹੀ ਪੈਣੀ ਆ, ਤੈਨੂੰ ਆਹ ਕਰਨਾ ਹੀ ਪੈਣਾ, ਤੈਨੂੰ ਪਹੁੰਚਣਾ ਹੀ ਪੈਣਾ। ਨੋ, ਇਹ ਚੀਜ਼ ਬਿਲਕੁਲ ਸਰਾਸਰ ਅਗੇਂਸਟ ਦਾ ਲਾਅ ਹੈਗੀ ਆ। ਇਫ ਯੂਰ ਲਾਈਫ ਇਜ਼ ਐਟ ਡੇਂਜਰ, ਪੁੱਲ ਆਊਟ, ਪਾਰਕ ਔਨ ਦਾ ਸੇਫ ਪਲੇਸ। ਜੇ ਤੁਸੀਂ ਆਪਣਾ ਤੁਹਾਡੀ ਲਾਈਫ ਲੱਗਦਾ ਇੱਦਾਂ, ਆਪਣਾ ਜਿੱਥੇ ਵੀ ਸੇਫ ਪਲੇਸ ਲੱਭਦੀ ਹੈ ਤੁਹਾਨੂੰ, ਉੱਥੇ ਪੁੱਲ ਆਊਟ ਕਰਕੇ ਉੱਥੇ ਪਾਰਕ ਕਰਕੇ ਆਪਣਾ ਰੈਸਟ ਕਰੋ। ਜਿੰਨੀ ਦੇਰ ਤੱਕ ਮੌਸਮ ਠੀਕ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਤੁਹਾਨੂੰ ਸੜਕ 'ਤੇ ਆਉਣ ਦੀ ਲੋੜ ਨਹੀਂ ਹੈਗੀ। ਬਟ ਅਗੇਨ ਇਹਨੂੰ ਦੋਨੋਂ ਸਾਈਡ ਜਿਹੜੇ ਆ ਸਾਡੀਆਂ ਟਰੱਕਿੰਗ ਕੰਪਨੀਜ਼ ਵੀ ਆ ਉਹ ਵੀ ਖਿਆਲ ਰੱਖਣ ਇਸ ਗੱਲ ਦਾ ਕਿ ਡਿਲੀਵਰੀਜ਼ ਜਿਹੜੀਆਂ ਹੈਗੀਆਂ, ਲੋਡ ਜਿਹੜੇ ਹੈਗੇ, ਯੈਸ ਰਾਜਕਿਰਨ ਹੁਣ ਕਿਉਂਕਿ ਇਹ ਮੌਸਮ ਇੱਦਾਂ ਦਾ ਹੋਇਆ ਨਾ ਤੇ ਲੋਡਾਂ ਦੇ ਰੇਟ ਵੱਧ ਗਏ ਕਿਉਂ ਬਹੁਤ ਲੋਕੀ ਆਪੇ ਹੀ ਪੁੱਲ ਕਰਕੇ ਵੀ ਨਹੀਂ ਯਾਰ ਛੱਡੋ ਪਰੇ ਐਸ ਵੀ ਜਾਣਾ ਹੀ ਨਹੀਂ ਗਿਆ ਆਪਾਂ, ਹੈ ਨਾ। ਸੋ ਟਰੱਕਾਂ ਦੀ ਕਪੈਸਿਟੀ ਹਮੇਸ਼ਾ ਘੱਟ ਜਾਂਦੀ ਹੈ। ਜਦੋਂ ਟਰੱਕਾਂ ਦੀ ਕਪੈਸਿਟੀ ਘੱਟ ਜਾਂਦੀ ਆ ਤੇ ਫਿਰ ਓਬਵੀਅਸਲੀ ਰੇਟ ਵੱਧ ਜਾਂਦੇ ਆ। ਉਹ ਰੇਟ ਵਧੇ ਆ, ਹੁਣ ਹਰ ਇੱਕ ਨੂੰ ਇਹ ਕਾਹਲੀ ਪਈ ਹੈ ਵੀ ਰੇਟ ਵੱਧ ਕੇ ਫਟਾਫਟ ਚੱਲ ਚੱਕੋ 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 ਜਲਦੀ ਚਲੋ ਜਲਦੀ ਤੁਰੋ, ਠੀਕ ਹੈ ਨਾ। ਪਰ ਓਬਵੀਅਸਲੀ ਇੱਕ ਇਨਸਾਨ ਦੀ ਜ਼ਿੰਦਗੀ ਜਿਹੜੀ ਆ ਮੋਰ ਇੰਪੋਰਟੈਂਟ ਹੈਗੀ ਆ। ਸੋ ਮੇਕ ਸ਼ੋਰ ਜੇ ਤੁਸੀਂ ਸੇਫ ਨਹੀਂ ਹੈਗੇ ਤੇ ਡਰਾਈਵ ਨਾ ਕਰੋ। ਬਿਲਕੁਲ ਇਹ ਸਥਿਤੀ ਜਿਹੜੀ ਡਰਾਈਵਰਸ ਦੇ ਲਈ, ਟਰੱਕਰਸ ਦੇ ਲਈ ਕਾਫੀ ਦੁਵਿਧਾ ਵਾਲੀ ਵੀ ਜਿਹੜੀ ਉਹ ਹੋਵੇਗੀ ਅਤੇ ਉਹ ਸਾਰਾ ਕੁਛ ਉਹਨਾਂ ਨੂੰ ਧਿਆਨ ਦੇ ਨਾਲ ਦੇਖਦੇ ਹੋਏ, ਜਾਨ ਹੈ ਤਾਂ ਜਹਾਨ ਹੈ, ਇਹ ਬਾਰ-ਬਾਰ ਤਾਂ ਹੀ ਜਿਹੜਾ ਉਹ ਆਖਿਆ ਜਾਂਦਾ ਹੈ। ਦੇਖੋ ਅੱਜ ਕੋਈ ਗੱਲ ਨਹੀਂ, 2-4 ਦਿਨ ਮੇ ਵੀ ਮਹੀਨਾ ਜਾਂ ਹੋਰ ਪਾਸੇ ਹੋਰ ਲੇਨਸ ਜਿਹੜੀਆਂ ਉਹ ਫੜ ਲਓ। ਜੇ ਇਹ ਵਾਲੀਆਂ ਨਹੀਂ, ਜੇ ਚਲਾਉਣਾ ਹੀ ਚਲਾਉਣਾ ਆ ਤਾਂ ਹੋਰ ਲੇਨਸ ਚਲਾ ਲਓ ਜਿੱਥੇ ਇੱਦਾਂ ਦਾ ਵੈਦਰ ਦੀ ਪ੍ਰੋਬਲਮ ਨਹੀਂ ਹੈਗੀ। ਪਰ ਇਹ ਆ ਵੀ ਅਤੇ ਇਹ ਵੀ ਜਿੱਦਾਂ ਤੁਸੀਂ ਕਿਹਾ ਰਮਨ ਜੀ ਵੀ ਲੋਡ ਵੀ ਹੁਣ ਐਕਸਟਰਾ ਮਨੀ ਜਿਹੜੀ ਆ ਉਹ ਪੇ ਕਰ ਰਿਹਾ, ਵੀ ਥੋੜ੍ਹੇ ਮੀਲਾਂ ਦੇ ਲਈ ਵੀ ਹੁਣ ਕਈ ਸੌ ਜਿਹੜੇ ਡਾਲਰ ਦੇਣ ਦੇ ਲਈ ਰਾਜੀ ਆ ਤਾਂ ਜੋ ਬਸ ਕੋਈ ਚੱਕ ਲਵੇ। ਪਰ ਇਹ ਹੋਣਾ ਵੀ ਅੱਗੇ ਵੇਅਰ ਹਾਊਸ ਵੀ ਬੰਦ ਹੋਣਾ, ਸ਼ਿਪਰ ਰਿਸੀਵਰ ਦੇ ਉੱਤੇ ਕੋਈ ਨਾ ਕੋਈ ਪ੍ਰੋਬਲਮ ਹੋਣੀ ਆ, ਹਾਈਵੇਜ਼ ਦਾ ਬੁਰਾ ਹਾਲ ਆ, ਰੋਟੀ ਖਾਣ ਨੂੰ ਨਹੀਂ ਆ, ਪਾਣੀ ਪੀਣ ਨੂੰ ਨਹੀਂ ਆ, ਬਿਜਲੀ ਕਿਤੇ ਹੈਗੀ ਨਹੀਂ ਆ। ਸੋ ਗੈਸ ਸਟੇਸ਼ਨ ਵੀ ਜਿਹੜੇ ਆ ਉਹ ਬੰਦ ਪਏ ਹੋਏ ਨੇ। ਸੋ ਇੱਦਾਂ ਦਾ ਰਿਸਕ ਭਾਈ ਜਿਹੜਾ ਉਹ ਨਾ ਲਿਓ। ਅਤੇ ਜਿਹੜੀ ਚੀਜ਼ ਕੋਈ ਤੁਹਾਨੂੰ, ਜਿੱਦਾਂ ਰਮਨ ਜੀ ਨੇ ਕਿਹਾ ਵੀ ਕਿ ਕੋਈ ਤੁਹਾਨੂੰ ਜਾਣ ਬੁੱਝ ਕੇ ਕਹਿ ਰਿਹਾ, ਪੁਸ਼ ਕਰ ਰਿਹਾ ਵੀ ਨਹੀਂ ਭਾਈ ਤੈਨੂੰ ਜਾਣਾ ਹੀ ਪੈਣਾ ਆ, ਉਹ ਸਰਾਸਰ ਅਗੇਂਸਟ ਦਾ ਲਾਅ ਆ। ਕੋਈ ਤੁਹਾਨੂੰ ਆਪਣੀ ਜਾਨ ਜਿਹੜੇ ਇੱਦਾਂ ਖਤਰੇ 'ਚ ਪਾਉਣ ਦੇ ਲਈ ਜਿਹੜਾ ਉਹ ਨਹੀਂ ਆਖ ਸਕਦਾ। ਉਸ ਦੇ ਖਿਲਾਫ ਤੁਸੀਂ ਸਬੂਤ ਰੱਖ ਕੇ ਬਾਅਦ 'ਚ ਕੰਪਲੇਂਟ ਵੀ ਜਿਹੜੀ ਉਹ ਜ਼ਰੂਰ ਤੁਸੀਂ ਕਰ ਸਕਦੇ ਆ ਵੀ ਇਹ ਟੋਟਲੀ ਜਿਹੜੀ ਉਹ ਗਲਤ ਆ। ਅਤੇ ਸਰੋਤਿਆਂ ਨੂੰ ਆਪਾਂ ਬੇਨਤੀ ਕਰਦੇ ਹਾਂ ਜੇ ਤੁਸੀਂ ਵੀ ਆਪਣੇ ਵਿਚਾਰ ਜਾਂ ਇਸ ਦੇ ਉੱਤੇ ਗੱਲਬਾਤ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਨੰਬਰ 408-272-5200 4082725200। ਅਤੇ ਰਮਨ ਜੀ ਆਪਣੇ ਨਾਲ ਜੁੜੇ ਹੋਏ ਨੇ ਜੀ ਇਸ ਟਾਈਮ ਸਨੀ ਗਰੇਵਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਆਪਣੇ ਨਾ ਸਾਲਟ ਲੇਕ ਸਿਟੀ 'ਚ ਮੈਂ ਦੱਸਣਾ ਸੀ, ਕੱਲ੍ਹ ਤੋਂ ਬਹੁਤ ਬੈਡ ਹੋਣਾ। ਮੈਂ ਨਿਊਜ਼ ਦੇਖਦਾ ਸੀਗਾ, ਉੱਥੇ ਦਿੱਤਾ ਹੋਇਆ ਸੀਗਾ ਵੀ ਜੇ ਤੁਹਾਨੂੰ ਲੋੜ ਨਹੀਂ ਹੈਗੀ ਤਾਂ ਤੁਸੀਂ ਬਾਹਰ ਨਾ ਨਿਕਲੋ। ਅੱਜ ਰਾਤ ਤੋਂ ਮੈਨੂੰ ਲੱਗਦਾ ਸ਼ੁਰੂ ਹੋਣਾ ਜੀ, ਅਤੇ ਕੱਲ੍ਹ ਨੂੰ ਔਰੀਗਨ ਵਾਸ਼ਿੰਗਟਨ ਵੀ ਬੈਡ ਆ, ਅਤੇ ਕੱਲ੍ਹ ਨੂੰ ਇੱਧਰ ਆਪਣਾ ਰੀਨੋ ਵਾਲਾ ਏਰੀਆ ਵੀ ਬੈਡ ਆ। ਅਤੇ ਬਾਈ ਜੀ ਮੈਂ ਤੁਹਾਨੂੰ ਇਹਦੇ ਬਾਰੇ ਦੱਸਣਾ ਸੀਗਾ ਨਾ, ਆਪਣੇ ਪੇਜ 'ਤੇ ਨਾ ਮੈਨੂੰ ਇੱਕ ਮੈਸੇਜ ਕਰਿਆ ਸੀਗਾ ਗੋਰੇ ਨੇ। ਉਹ ਕਹਿੰਦਾ ਵੀ ਉਹਨੇ ਜਦੋਂ ਹੁਣ ਸਟੋਰਮ ਆਇਆ ਟੈਕਸਸ ਵਾਲਾ, ਉਹਦਾ ਫਰੈਂਡ ਸੀਗਾ, ਉਹਨੇ ਪਾਰਕ ਕਰ ਲਿਆ ਦੇਖ ਲਓ ਹਨ, ਅਤੇ ਵੀ ਸਟੋਰਮ ਲੰਘ ਗਿਆ ਅਤੇ ਜਦੋਂ ਉਹ ਰਿਸੀਵਰ 'ਤੇ ਪਹੁੰਚਿਆ 8 ਘੰਟੇ ਲੇਟ ਹੋ ਗਿਆ। ਉਹਨੂੰ ਮੰਡੇ ਦੀ ਗੱਲ ਆ ਜੀ ਇਹ, ਕਹਿੰਦਾ ਰਿਸੀਵਰ ਉਹਨੂੰ ਕਹਿੰਦੇ 25 ਤਰੀਕ ਨੂੰ ਆਈ ਵਾਪਸ। ਹੁਣ ਦੇਖ ਲਓ
नहीं, ये बिल्कुल सही गल है सनी। ये काफ़ी चीज़ां मैं भी सुनिया हैगियां कि ਜਿਹੜੇ ਰਿਸੀਵਰਸ ਹੈਗੇ ਆ ਉਹ ਕਾफ़ी ਡਿਲੇ ਕਰ ਦਿੰਦੇ ਆ ਔਰ ਕਰ ਰਹੇ ਆ ਇਹਨਾਂ ਮਾਮਲਿਆਂ ਦੇ ਵਿੱਚ। ਪਰ ਡੈਫੀਨੇਟਲੀ ਅਗੇਨ ਸੇਫਟੀ ਜਿਹੜੀ ਆ ਫਸਟ ਪ੍ਰਾਇੋਰਟੀ ਹੈਗੀ ਆ। ਜਿਹੜੇ ਇਹੋ ਜਿਹੇ ਰਿਸੀਵਰ ਹੈਗੇ ਆ, ਮੇਰੇ ਖਿਆਲ ਦੇ ਵਿੱਚ ਕਿ ਇਹ ਇੱਕ ਸਾਨੂੰ ਇੱਕ ਇਖਲਾਕੀ ਤੌਰ 'ਤੇ ਸਮਝਣਾ ਚਾਹੀਦਾ। ਔਰ ਸਾਨੂੰ ਇਹ ਜਿਹੜੇ ਰਿਸੀਵਰਸ ਹੈਗੇ ਇਹਨਾਂ ਦੀਆਂ ਕੰਪਲੇਂਟਸ ਜਿਹੜੀਆਂ ਨੈਸ਼ਨਲ ਕੰਜ਼ਿਊਮਰ ਡਾਟਾਬੇਸ ਦੇ ਉੱਤੇ ਕੰਪਲੇਂਟਸ ਫਾਈਲ ਕਰਨੀਆਂ ਚਾਹੀਦੀਆਂ, ਕਿਉਂਕਿ ਇਹਨਾਂ ਦੀਆਂ ਪਹਿਲਾਂ ਤੁਸੀਂ ਕੰਪਲੇਂਟਸ ਨਹੀਂ ਸੀ ਫਾਈਲ ਕਰ ਸਕਦੇ, ਲੇਕਿਨ ਹੁਣ ਇਹ ਤੁਸੀਂ ਕੰਪਲੇਂਟਸ ਜਿਹੜੀਆਂ ਫਾਈਲ ਕਰ ਸਕਦੇ ਇਹਨਾਂ ਦੇ ਖਿਲਾਫ। ਸੋ ਇਨਫ ਕੰਪਲੇਂਟਸ ਹੋ ਜਾਣਗੀਆਂ ਤਾਂ ਡੈਫੀਨੇਟਲੀ ਉਹਨਾਂ ਬਾਰੇ ਸੁਣਿਆ ਜਾਊਗਾ। ਔਰ ਇਹ ਡੈਫੀਨੇਟਲੀ ਮੈਂ ਤੇਰੇ ਨਾਲ ਐਗਰੀ ਕਰਦਾ ਸਨੀ ਕਿ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਇਸ ਵੇਲੇ। ਜੀ ਭਾਈ ਜੀ ਇਹਦਾ ਆਪਣਾ ਕੋਈ ਆਪਣਾ ਈਜ਼ੀ 24 ਆਵਰ ਨਹੀਂ ਦਿੰਦੇ ਤੁਹਾਨੂੰ, ਆਲਮੋਸਟ ਇੱਕ ਵੀਕ ਲੇਟ ਕਰ ਦਿੰਦੇ। 24 ਆਵਰ ਨਹੀਂ ਦਿੰਦੇ, ਇੱਕ ਵੀਕ ਲੇਟ ਕਰ ਦਿੰਦੇ ਆ। ਇਹਦਾ ਬਾਈ ਜੀ ਕੋਈ ਆਪਣਾ ਹੋ ਸਕਦਾ ਵੀ ਜਿਵੇਂ ਕੋਈ ਸਿੰਪਲ ਹੋਵੇ ਪ੍ਰੋਸੈਸ ਕੰਪਲੇਂਟ ਕਰਨ ਦਾ, ਕਿਉਂਕਿ ਬਹੁਤਿਆਂ ਨੂੰ ਜਿਹੜਾ FMCS ਵਾਲੇ ਦੇ ਆਪਾਂ ਸ਼ੇਅਰ ਕਰਦੇ ਰਹਿੰਦੇ ਪਤਾ ਨਹੀਂ ਲੱਗਦਾ ਕੰਪਲੇਂਟ ਕਿੱਥੇ ਕਰਨੀ ਆ। ਉਹਨਾਂ ਨੇ ਇੰਨਾ ਕਨਫਿਊਜ਼ਿੰਗ ਦਿੱਤਾ ਹੋਇਆ, ਉਹ ਬੇਸਿਕਲੀ ਇੱਦਾਂ ਲੱਗਦਾ ਵੀ ਉਹ ਚਾਹੁੰਦੇ ਹੀ ਨਹੀਂ ਹੈਗੇ ਵੀ ਲੋਕ ਕੰਪਲੇਂਟ ਕਰਨ। ਉਹ ਮੈਂ ਤੁਹਾਡੇ ਨਾਲ ਮੇਨ ਰੀਜ਼ਨ ਉਹੀ ਸੀਗਾ ਵੀ ਜਿਵੇਂ ਆਪਾਂ ਨੂੰ ਹੁਣ ਜ਼ਿਆਦਾਤਰ ਤਾਂ ਹੀ ਸਭ ਤੋਂ ਵੱਧ ਟਰੱਕਾਂ ਵਾਲੇ ELDਆਂ ਨਾਲੋਂ ਬ੍ਰੋਕਰਾਂ ਨਾਲੋਂ ਵੀ ਜ਼ਿਆਦਾ ਸਾਰੇ ਕਿਤੇ ਆਪਾਂ ਸ਼ਿਪਰ ਤੇ ਰਿਸੀਵਰ ਤੇ ਤੰਗ ਹੁੰਦੇ ਆ। ਉਹਦਾ ਕੋਈ ਹੱਲ ਹੋਣਾ ਚਾਹੀਦਾ ਜੀ, ਮੈਂ ਇਹੀ ਕਹਿਣਾ ਸੀਗਾ ਜੀ। ਥੈਂਕ ਯੂ ਸਨੀ। ਬਿਲਕੁਲ ਸਨੀ, ਬਿਲਕੁਲ ਸਹੀ ਗੱਲ ਆ। ਇਹਦੇ ਲਈ ਜਦੋਂ ਆਪਾਂ ਡਿਟੈਂਸ਼ਨ ਟਾਈਮ ਦੇ ਉੱਤੇ ਕਾਮੈਂਟ ਪੀਰੀਅਡ ਆਇਆ ਸੀਗਾ, ਡਿਟੈਂਸ਼ਨ ਟਾਈਮ ਤੇ ਵੀ ਕਾਮੈਂਟ ਪੀਰੀਅਡ ਦੇ ਵਿੱਚ ਆਪਣੀਆਂ ਬਹੁਤ ਕਾਮੈਂਟਸ ਘੱਟ ਆਏ ਸੀਗੇ। ਡੈਫੀਨੇਟਲੀ ਮੈਂ ਤੇਰੀ ਇਹ ਗੱਲ ਐਗਰੀ ਕਰਦਾ ਕਿ ਜਿਹੜੀ ਕੰਪਲੇਂਟ ਸਾਈਟ ਹੈਗੀ ਆ ਉਹ ਬਹੁਤ ਜਿਹੜੀ ਮਤਲਬ ਕਿ ਟਫ ਹੈਗੀ ਆ। ਤੇ ਇੱਥੇ ਹੀ ਮੈਂ ਇੱਕ ਗੱਲ ਰਾਜਕਿਰਨ ਹੋਰ ਦੱਸਣੀ ਚਾਹੁੰਦਾ ਆ ਕਿ ਜਿਹੜੇ ਆਪਣੇ ਇਸ ਵੇਲੇ FMCSA ਦੇ ਡੈਪੂਟੀ ਐਡਮਿਨਿਸਟ੍ਰੇਟਰ ਨਵੇਂ ਜਿਹੜੇ ਆਏ ਹੈਗੇ ਆ, ਜਿਹੜੇ ਇਸ ਵੇਲੇ ਮਤਲਬ ਕਿ ਮੀਰਾ ਜੋਸ਼ੀ ਜਿਹੜੇ ਆ ਉਹ ਆਪਣੇ ਐਕਟਿੰਗ ਐਡਮਿਨਿਸਟ੍ਰੇਟਰ ਲੱਗੇ ਹੈਗੇ ਇਸ ਵੇਲੇ FMCSA ਦੇ ਲਾਏ ਗਏ ਨੇ। ਸੋ ਇਹਨਾਂ ਦੇ ਵੱਲੋਂ ਰੀਚ ਆਊਟ ਕੀਤਾ ਗਿਆ ਆ ਨਾਪਟਾ ਨੂੰ ਕਿ ਗੱਲਬਾਤ ਕਰਨ ਵਾਸਤੇ, ਜਿਹੜੀ ਕਿ ਇਹਨਾਂ ਰੀਚ ਆਊਟ ਡਿਪਾਰਟਮੈਂਟ, ਆਊਟਰੀਚ ਡਿਪਾਰਟਮੈਂਟ ਜਿਹੜਾ ਹੈਗਾ ਉਹਨਾਂ ਨੂੰ ਰੀਚ ਆਊਟ ਕੀਤਾ ਗਿਆ। ਸੋ ਨੈਕਸਟ ਮੰਥ ਸਾਡੀ ਮੀਟਿੰਗ ਹੈਗੀ ਆ ਔਰ ਡੈਫੀਨੇਟਲੀ ਇਹ ਇੱਕ ਮੇਰਾ ਵੱਡਾ ਕੁਐਸਚਨ ਹੋਊਗਾ ਇਹਨਾਂ ਦੇ ਲਈ ਕਿ ਰਿਪੋਰਟਿੰਗ ਸਿਸਟਮ ਜਿਹੜਾ ਆ ਉਹਨੂੰ ਕਿੱਦਾਂ ਸੌਖਾ ਕੀਤਾ ਜਾਵੇ ਜਾਂ ਉਹਨੂੰ ਕਿੱਦਾਂ ਈਜ਼ੀ ਕੀਤਾ ਜਾਵੇ, ਜਾਂ ਤਾਂ ਕਿ ਇਹ ਜਿਹੜੀਆਂ ਰਿਪੋਰਟਸ ਹੈਗੀਆਂ, ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਕੁਇਕਲੀ ਰਿਪੋਰਟ ਕੀਤੀਆਂ ਜਾ ਸਕਣ, ਉਹ ਈਜ਼ੀਲੀ ਰਿਪੋਰਟ ਕੀਤੀਆਂ ਜਾ ਸਕਣ। ਸੋ ਇਹ ਵੀ ਗੱਲ ਹੈਗੀ ਆ ਕਿ ਮੀਰਾ ਜੋਸ਼ੀ ਜਿਹੜੇ ਕਿ ਬਾਈਡਨ ਨੇ ਪਿਕ ਕੀਤੇ ਹੈਗੇ ਆ ਫॉर ਦੀ ਟਾਈਮ ਬੀਇੰਗ ਅੰਟਿਲ ਉਹਨਾਂ ਦੇ ਜਿਹੜੇ ਮੇਨ ਐਡਮਿਨਿਸਟ੍ਰੇਟਰ ਹੈਗੇ ਆ ਉਹ ਚੁਣੇ ਜਾਂਦੇ ਆ ਜਾਂ ਨੋਮੀਨੇਟ ਹੁੰਦੇ ਆ ਜਾਂ ਉਹਨਾਂ ਦੀ ਜਿਹੜੀ ਕਨਫਰਮੇਸ਼ਨ ਵਗੈਰਾ ਚੱਲਦੀ ਆ, ਉਨੀ ਦੇਰ ਤੱਕ ਮੀਰਾ ਜੋਸ਼ੀ ਹੁਣੀ ਜਿਹੜੇ ਆ ਉਹ ਇਸ ਡਿਪਾਰਟਮੈਂਟ ਨੂੰ ਹੈਂਡਲ ਕਰਨਗੇ। ਤੇ ਇਹ ਡਿਪਾਰਟਮੈਂਟ ਜਿਹੜਾ ਆ ਇਹ ਮੀਰਾ ਜੋਸ਼ੀ ਜਿਹੜੇ ਆ ਇਹ ਪਹਿਲਾਂ CEO ਤੇ ਜਿਹੜੇ ਆਪਣੇ ਹੈਗੇ ਆ ਟੈਕਸੀ ਐਂਡ ਲਿਮੋਜ਼ੀਨ ਕਮਿਸ਼ਨ ਦੇ ਜਿਹੜੇ ਨਿਊਯਾਰਕ ਦੇ ਉਹਦੇ ਕਮਿਸ਼ਨਰ ਰਹਿ ਚੁੱਕੇ ਆ 2014 ਤੋਂ ਲੈ ਕੇ 2019 ਤੱਕ। ਤੇ ਇਹਨਾਂ ਦਾ ਐਕਸਪੀਰੀਅੰਸ ਉਸ ਮਾਮਲੇ ਦੇ ਵਿੱਚ ਹੈਗਾ ਆ, ਟਰਾਂਸਪੋਰਟੇਸ਼ਨ ਦੇ ਮਾਮਲੇ ਦੇ ਵਿੱਚ। ਪਰ ਅਗੇਨ ਆਉਣ ਵਾਲਾ ਸਮਾਂ ਜਿਹੜਾ ਆ ਉਹਦੇ ਵਿੱਚ ਆਪਾਂ ਇਹ ਦੇਖਾਂਗੇ ਕਿ ਕਿੰਨਾ ਕੁ ਜਿਹੜਾ ਇਹ ਟਰੱਕਿੰਗ ਦੇ ਬਾਰੇ 'ਚ ਜਿਹੜੀ ਆ ਇਹਨਾਂ ਦੀ ਖਿਆਲਾਤ ਕਿੱਦਾਂ ਦੇ ਹੈਗੇ ਆ। ਪਰ ਡੈਫੀਨੇਟਲੀ ਵਧੀਆ ਗੱਲ ਰਹੀ ਆ ਕਿ ਆਉਂਦੇ ਸਾਰ ਇਹਨਾਂ ਨੇ ਜਿਹੜਾ ਆ ਰੀਚ ਆਊਟ ਕੀਤਾ ਆ ਸਾਰੀਆਂ ਜਿਹੜੀਆਂ ਐਸੋਸੀਏਸ਼ਨਸ ਹੈਗੀਆਂ, ਮਾਈਨੋਰਿਟੀ ਖਾਸ ਕਰਕੇ ਐਸੋਸੀਏਸ਼ਨਸ ਹੈਗੀਆਂ, ਉਹਨਾਂ ਨੂੰ ਰੀਚ ਆਊਟ ਕੀਤਾ ਆ ਤਾਂ ਕਿ ਉਹਨਾਂ ਦੇ ਨਾਲ ਕਲੋਜ਼ਲੀ ਕੰਮ ਕੀਤਾ ਜਾ ਸਕੇ। ਜੀ ਜੀ ਬਿਲਕੁਲ ਜ਼ਰੂਰੀ ਆ। ਸੋ ਹੋਰ ਵੀ ਬਹੁਤ ਸਾਰੇ ਮਸਲੇ ਆ, ਹੁਣ ਤੁਹਾਨੂੰ ਪਤਾ ਤਾਂ ਹੈਗਾ ਹੀ ਆ, ਜਦੋਂ ਵੀ ਇਹ ਇਹਨਾਂ ਦੇ ਨਾਲ ਹੁਣ ਤੁਹਾਡੀ ਮੁਲਾਕਾਤ ਹੋਵੇ ਤਾਂ ਡੈਫੀਨੇਟਲੀ ਆਪਣੇ ਲੋਕਾਂ ਦੇ ਮਸਲਿਆਂ ਨੂੰ ਜਿਹੜਾ ਉਹ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਉਭਾਰਿਓ। ਅਤੇ ਆਪਾਂ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਜੁੜੇ ਨੇ ਆਪਣੇ ਨਾਲ ਰਾਜ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਮਨ ਭਾਜੀ, ਮੈਂ ਤੁਹਾਨੂੰ ਗੱਲ ਦੱਸਣੀ ਸੀਗੀ। ਮੇਰਾ ਨਾ ਡਰਾਈਵਰ ਕੱਲ ਪਹੁੰਚਿਆ ਮਿਸੀਸਿਪੀ ਲੋਡ ਲੈ ਕੇ, ਤੇ ਉਹ ਜਿਹੜਾ ਆਪਣਾ ਬ੍ਰੋਕਰ ਸੀਗਾ ਉਹਦੀਆਂ 2 ਟਰਾਪਾਂ ਸੀਗੀਆਂ, ਇੱਕ ਟੈਕਸਸ ਵਿੱਚ ਤੇ ਇੱਕ ਮਿਸੀਸਿਪੀ। ਜਿਹੜਾ ਟੈਕਸਸ ਵਾਲੀ ਸੀਗੀ ਉਹਦੇ 'ਤੇ ਕਾਲਾਂ ਕਰ ਕਰਕੇ ਉਹ ਪੁੱਛਦਾ ਰਿਹਾ ਵੀ ਕਿੱਥੇ ਪਹੁੰਚਿਆ ਆਪਣਾ ETA ਦੱਸ। ਤੇ ਮੇਰਾ ਡਰਾਈਵਰ ਜਿਹੜਾ ਇੰਨਾ ਕੁ ਸਟਰੋਂਗ ਸੀਗਾ ਇੰਨੀ ਪ੍ਰੋਬਲਮ ਦੇ ਵਿੱਚੋਂ, ਲੇਕਿਨ ਉਹ ਉੱਥੇ ਡਿਲੀਵਰੀ ਦੇ ਟਾਈਮ 'ਤੇ ਪਹਿਲੀ ਡਿਲੀਵਰੀ ਉਹਨੇ ਟਾਈਮ ਸਿਰ ਲਾਤੀ। ਜਦੋਂ ਮਿਸੀਸਿਪੀ ਕੱਲ ਪਹੁੰਚਿਆ ਜੀ ਸਵੇਰੇ 9 ਵਜੇ, ਸਾਰੇ ਵੇਅਰ ਹਾਊਸ ਉੱਥੇ ਬੰਦ ਸੀਗਾ, ਸਭ ਕੁਝ ਬੰਦ ਸੀ। ਤੇ ਘੱਟੋ ਘੱਟ 4-4 5-5 ਇੰਚੀ ਸਨੋ ਉੱਥੇ 6-6 ਇੰਚੀ ਬਾਹਰ ਪਈ ਹੋਈ ਸੀ। ਤੇ ਉਹ ਆਲਰੇਡੀ ਰਿਸੀਵਰ ਸੀਗਾ ਬੰਦ ਸੀਗਾ। ਤੇ ਮੈਂ ਬ੍ਰੋਕਰ ਨੂੰ ਕਾਲ ਕੀਤੀ,
ਉਹਨੂੰ ਸਾਰੀ ਗੱਲ ਦੱਸੀ। ਉਹ ਕਹਿੰਦਾ ਮੈਂ ਦੇਖਦਾ ਵਾਂ, ਤੁਹਾਨੂੰ ਦੱਸਦਾ। ਬਾਅਦ 'ਚੋਂ ਕਹਿੰਦਾ ਨਹੀਂ ਉਹ ਹੈ ਨਹੀਂ ਗੇ, ਅਤੇ ਉਹ ਤੇਰਾ ਲੋਡ ਮੰਡੇ ਨੂੰ ਉਤਰਨਾ। ਅਤੇ ਮੇਰਾ ਉੱਥੇ ਟਰੱਕ ਸਟਕ ਹੋ ਗਿਆ। ਅਤੇ ਮੈਂ ਕਿਹਾ ਤੂੰ ਮੈਨੂੰ ਪਹਿਲਾਂ ਦੱਸਦਾ ਤਾਂ ਸਹੀ ਵੀ ਬਣਦਾ, ਮੈਂ ਡਰਾਈਵਰ ਨੂੰ ਪਿੱਛੇ ਕਿੱਥੇ ਰੋਕਦਾ। ਅਤੇ ਕਹਿੰਦਾ ਵੀ ਉਹ 'ਚ ਮੈਂ ਕੁਛ ਨਹੀਂ ਕਰ ਸਕਦਾ, ਵੀ ਵੈਦਰ ਦੀ ਪ੍ਰੋਬਲਮ ਹੈ ਇੱਦਾਂ ਉੱਦਾਂ। ਅਤੇ ਮੈਂ ਕਿਹਾ ਵੀ ਮੈਨੂੰ ਪੇ ਕਰਨਾ ਪੈਣਾ ਤੈਨੂੰ। ਉਹ ਮੇਰੀ ਉਹਦੇ ਨਾਲ ਬਹਿਸ ਹੋਈ ਜੀ। ਉਹ ਉਲਟਾ ਮੈਨੂੰ ਪਤਾ ਹੀ ਕਹਿੰਦਾ ਕਿ ਤੂੰ ਅਗਰ ਮੈਂ ਕਿਹਾ ਮੈਂ ਲੋਡ ਤਾਂ ਲਾਊਂਗਾ ਜੇ ਮੈਨੂੰ ਦੱਸ ਕਿ ਮੇਰਾ $400 ਪਰ ਡੇ ਦੇ ਸਾਨੂੰ ਤੈਨੂੰ ਪੇ ਕਰਨਾ ਪੈਣਾ। ਉਲਟਾ ਉਹ ਮੈਨੂੰ ਥ੍ਰੈਟ ਕਰ ਰਿਹਾ, ਕਹਿੰਦਾ ਮੈਂ ਤੇਰੀ ਉੱਤੇ ਕੰਪਲੇਂਟ ਪਾਊਂਗਾ, ਤੇਰੀ ਸਾਈਡ ਦੇ ਉੱਪਰ ਤੈਨੂੰ ਕੋਈ ਬ੍ਰੋਕਰ ਲੋਡ ਨਹੀਂ ਦਊਗਾ। ਅਤੇ ਇਹਦਾ ਕੀ ਇਹਦਾ ਹੱਲ ਹੈ ਭਾਅ ਜੀ? ਦੇਖੋ ਜੀ, ਇਹਦਾ ਹੱਲ ਇੱਦਾਂ ਹੁੰਦਾ ਹੈ ਕਿ ਕੰਪਰੋਮਾਈਜ਼ ਕਰਨਾ ਪੈਂਦਾ ਆ, ਵਰਕਆਊਟ ਕਰਨਾ ਪੈਂਦਾ ਆ। ਆਪਾਂ ਬਹਿਸਬਾਜ਼ੀ ਦੇ ਵਿੱਚ ਜਾਂ ਜਿੱਦਬਾਜ਼ੀ ਦੇ ਵਿੱਚ ਆਪਾਂ ਕੁਛ ਨਹੀਂ ਕਰ ਸਕਦੇ ਹੈਗੇ। ਇਸ ਚੀਜ਼ ਦੇ ਵਿੱਚ ਹੁੰਦਾ ਕਿ ਤੁਸੀਂ ਕੰਪਰੋਮਾਈਜ਼ ਔਰ ਵਰਕਆਊਟ ਕਰੋ। ਕੰਪਰੋਮਾਈਜ਼ ਤਾਂ ਨਹੀਂ ਮੈਂ ਕਹੂੰਗਾ, ਸੌਰੀ ਮੇਰੀ ਵਰਡਿੰਗਲੀ, ਬਟ ਤੁਸੀਂ ਵਰਕਆਊਟ ਕਰਨਾ ਉਹਦੇ ਨਾਲ ਜਿਹੜਾ ਜ਼ਰੂਰੀ ਹੈਗਾ। ਕਿਉਂਕਿ ਦੇਖੋ ਜੋ ਸਿਚੁਏਸ਼ਨ ਪੈਦਾ ਹੋਈ ਆ, ਉਸ ਸਿਚੁਏਸ਼ਨ ਦੇ ਵਿੱਚ ਹੋ ਸਕਦਾ ਕਿ ਉਹਨੂੰ ਵੀ ਉਨੀ ਕੁ ਇਨਫੋਰਮੇਸ਼ਨ ਹੋਵੇ ਜਿੰਨੀ ਕਿ ਤੁਹਾਨੂੰ। ਕਈ ਵਾਰੀ ਗਰਾਊਂਡ ਲੈਵਲ 'ਤੇ ਇਨਫੋਰਮੇਸ਼ਨ ਬਹੁਤ ਘੱਟ ਹੁੰਦੀ ਆ, ਔਰ ਜਿਹੜੇ ਇਹ ਸਰਕਮਸਟੈਂਸਿਸ ਹੈਗੇ ਆ, ਇਹ ਅਨਐਕਸਪੈਕਟਡ ਸਰਕਮਸਟੈਂਸਿਸ ਹੁੰਦੇ ਆ। ਇਹਦੇ ਵਿੱਚ ਕੋਈ ਵੀ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਤੁਹਾਡੀਆਂ ਜਿਹੜੀਆਂ ਨਹੀਂ ਮਤਲਬ ਕਿ ਤੁਹਾਨੂੰ ਪਤਾ ਹੁੰਦੀਆਂ। ਔਰ ਇਸੇ ਕਰਕੇ ਜਦੋਂ ਹੁਣ ਦੇਖੋ ਤੁਸੀਂ ਉਹਨੂੰ ਕਹਿ ਰਹੇ ਕਿ ਮੈਨੂੰ $400 ਪਰ ਡੇ ਮੈਨੂੰ ਡਿਟੈਂਸ਼ਨ ਦੇਣਾ ਪੈਣਾ ਆ, ਹੈ ਨਾ। ਹੁਣ ਤੁਸੀਂ ਕਿਸੇ ਵੀ ਥਾਂ 'ਤੇ ਕਾਂਟਰੈਕਟ ਉਹਨੂੰ ਪੇਸ਼ ਨਹੀਂ ਕੀਤਾ ਆਪਣਾ ਜਿੱਥੇ ਕਿ ਲਿਖਿਆ ਕਿ ਜੇ ਮੈਂ ਸਟੱਕ ਹੋ ਜਾਵਾਂ ਤਾਂ ਮੈਨੂੰ $400 ਦਿਹਾੜੀ ਦੇਣੀ ਪਊਗੀ। ਨਾ ਹੀ ਕਿਸੇ ਉਹਦੀ ਕਨਫਰਮੇਸ਼ਨ 'ਚ ਕਿਤੇ ਲਿਖਿਆ ਹੈ ਕਿ ਜੇ ਤੁਸੀਂ ਸਟੱਕ ਹੋ ਜਾਓਗੇ ਤੁਹਾਨੂੰ $400 ਅਸੀਂ ਦੇਵਾਂਗੇ। ਸੋ ਇਹ ਬੇਸਿਕਲੀ ਜਿਹੜੀ ਚੀਜ਼ ਹੁੰਦੀ ਆ, ਇੱਕ ਇੰਡਸਟਰੀ ਸਟੈਂਡਰਡ ਬਣਿਆ ਹੁੰਦਾ ਜਾਂ ਇੱਕ ਇੰਡਸਟਰੀ ਦੇ ਵਿੱਚ ਕਿਸੇ ਨੇ ਬਣਾਇਆ ਨਹੀਂ ਗਾ। ਇਹ ਸਿਰਫ ਦੇਖੋ ਦੇਖੀ ਬਣਿਆ ਆ ਕਿ $250 ਜਿਹੜਾ ਆ ਓਵਰਨਾਈਟ ਜੋ ਕਈ ਵਾਰੀ ਹੁੰਦਾ ਆ, ਉਹ ਲੇ ਓਵਰ ਤੁਹਾਨੂੰ ਕਈ ਵਾਰੀ ਕਈ ਜਿਹੜੇ ਬ੍ਰੋਕਰ ਹੈਗੇ ਉਹ $150 ਵੀ ਦਿੰਦੇ, ਕਈ ਬ੍ਰੋਕਰ 200-250 ਵੀ ਦਿੰਦੇ। ਹਰ ਇੱਕ ਤੇ ਡਿਪੈਂਡ ਕਰਦਾ ਕਿਸ ਤਰ੍ਹਾਂ ਦਾ ਹੈ। ਮੈਂ ਜਿੱਦਾਂ ਰਮਨ ਭਾਈ ਤੁਹਾਡਾ ਪ੍ਰੋਗਰਾਮ ਸੁਣ ਕੇ ਜਿੱਦਾਂ ਮੈਂ ਆਪਣੀ ਇੱਕ ਲਾਅ ਦੇ ਵਿੱਚ ਬਣਾਏ ਸੀ 7-8 ਕਾਲਮ ਪਾ ਕੇ, ਤੇ ਕਈ ਬ੍ਰੋਕਰ ਨੂੰ ਮੈਂ ਵਾਪਿਸ ਭੇਜਦਾ ਵੀ ਤੁਸੀਂ ਸਾਈਨ ਕਰਕੇ ਭੇਜੋ। ਉਹ ਸਾਈਨ ਨਹੀਂ ਕਰਦੇ, ਲੋਡ ਵੀ ਨਹੀਂ ਦਿੰਦੇ, ਉਹ ਕਾਲ ਹੀ ਡਿਸਕਨੈਕਟ ਕਰ ਦਿੰਦੇ ਸੀਗੇ। ਮਤਲਬ ਮੈਂ ਟਰਾਈ ਕਰਨ ਦੀ ਕੋਸ਼ਿਸ਼ ਕਰਦੇ ਆ ਜੀ। ਦੇਖੋ ਇਹ ਤਾਂ ਦੇਖੋ ਤੁਸੀਂ ਟਰਾਈ ਕਰ ਰਹੇ ਨਾ, ਇੱਦਾਂ ਹੀ ਸਾਰਿਆਂ ਨੂੰ ਟਰਾਈ ਕਰਨੀ ਚਾਹੀਦੀ ਹੈ। ਕਿੰਨੇ ਦੀ ਕਾਲ ਡਿਸਕਨੈਕਟ ਕਰ ਦੇਣਗੇ? ਦੇਖੋ ਅੱਜ ਦੀ ਤਰੀਕ ਦੇ ਵਿੱਚ ਮੈਕੈਲਨ ਟੈਕਸਸ ਬਾਰਡਰ ਦੇ ਉੱਤੇ ਜਿਹੜਾ ਪ੍ਰੋਡਿਊਸ ਆ ਉਹ ਮੈਕਸੀਕੋ ਤੋਂ ਆਇਆ ਪਿਆ ਆ, ਠੀਕ ਹੈ ਨਾ। ਅੱਜ ਹੁਣ ਇਸ ਵੇਲੇ ਮੈਕੈਲਨ ਬਾਰਡਰ ਦੇ ਤੋਂ 10-10 $15,000 ਦੇ ਲੋਡ ਵੀ ਇਸ ਵੇਲੇ ਬੈਠੇ ਆ। ਕਿਉਂ ਬੈਠੇ ਆ? ਕਿਉਂਕਿ ਉਹ ਪ੍ਰੋਡਿਊਸ ਇੱਕ ਦਿਨ ਵੀ ਵੇਟ ਨਹੀਂ ਕਰ ਸਕਦਾ, ਉਹਨੂੰ ਮੂਵ ਕਰਨਾ ਹੀ ਪੈਣਾ ਆ। ਸੋ ਇਸ ਕਰਕੇ ਜੇ ਤੁਸੀਂ ਲੱਗੇ ਆ ਇੱਦਾਂ ਹੀ, ਜਿੰਨੇ ਮੇਰੀ ਆਵਾਜ਼ ਸੁਣਦੇ ਆ, ਜੇ ਸਾਰੀਆਂ ਟਰੱਕਿੰਗ ਕੰਪਨੀਆਂ ਇਹ ਕਰਨ ਲੱਗਣ ਕਿ ਆਪਣਾ ਇੱਕ ਕਾਂਟਰੈਕਟ ਬਣਾਉਣ, ਜਦੋਂ ਬ੍ਰੋਕਰ ਤੁਹਾਡੇ ਕੋਲੋਂ ਕਾਂਟਰੈਕਟ ਸਾਈਨ ਕਰਵਾਉਂਦਾ, ਬ੍ਰੋਕਰ ਪੈਕੇਜ ਭਰਾਉਂਦਾ, ਤੁਸੀਂ ਕੈਰੀਅਰ ਪੈਕੇਜ ਕਿਉਂ ਨਹੀਂ ਭਰਾਉਂਦੇ? ਮੇਰੀ ਮਤਲਬ ਕਿ ਹਰ ਇੱਕ ਕੈਰੀਅਰ ਨੂੰ ਇਹ ਗੱਲ ਆ, ਠੀਕ ਹੈ ਨਾ। ਜੇ ਹਰ ਇੱਕ ਕੈਰੀਅਰ ਇਹ ਚੀਜ਼ ਕਰਨ ਲੱਗ ਜੇ ਭਾਜੀ, ਆਹ ਚੀਜ਼ਾਂ ਲੋਡ ਤਾਂ ਫਿਰ ਇਨ ਦੀ ਐਂਡ ਤਾਂ ਚੁਕਾਉਣਾ ਹੀ ਆ ਨਾ। ਫਿਰ ਕਿਹਨੂੰ ਨਾ ਕਰੂਗਾ ਤਾਂ। ਦੇਖੋ ਤੁਸੀਂ 2 ਦਿਹਾੜੀਆਂ ਬੈਠ ਸਕਦੇ, 4 ਦਿਹਾੜੀਆਂ ਬੈਠ ਸਕਦੇ, ਲੇਕਿਨ ਪ੍ਰੋਡਿਊਸ ਨਹੀਂ ਬੈਠ ਸਕਦਾ। ਉਹਨੇ ਜਾਣਾ ਹੀ ਜਾਣਾ ਤੁਰਨਾ। ਜਿਹੜਾ ਪੈਰਿਸ਼ੇਬਲ ਫੂਡ ਆ ਉਹਨੇ ਮੂਵ ਹੋਣਾ ਹੀ ਹੋਣਾ ਆ, ਉਹਨੂੰ ਤੋੜਨਾ ਹੀ ਪੈਣਾ। ਸੋ ਰਾਈਟ ਸਿਚੁਏਸ਼ਨ ਇਹ ਆ ਵੀ ਤੱਤੇ ਨਾ ਹੋਵੋ। ਹੁਣ ਥੋੜਾ ਇਹ ਆ ਵੀ ਉਸ ਹਿਸਾਬ ਦੇ ਨਾਲ ਹੁਣ ਮਾਹੌਲ ਨੂੰ ਮੱਦੇਨਜ਼ਰ ਰੱਖਦੇ ਹੋਏ ਦੋਨਾਂ ਨੂੰ ਇੱਕ ਦੂਜੇ ਦੇ ਨਾਲ ਮਿਲ ਕੇ ਹੀ ਕੰਮ ਕਰਨਾ ਪੈਣਾ ਆ, ਵੀ ਤੁਹਾਡਾ ਵੀ ਨੁਕਸਾਨ ਨਾ ਹੋਵੇ ਤਾਂ ਉਹਦਾ ਵੀ ਨਾ ਹੋਵੇ। ਸੋ ਇੱਕ ਦੂਜੇ ਨੂੰ ਥ੍ਰੈਟ ਕਰਕੇ ਜਿਹੜਾ ਰਾਈਟ ਨਾ ਉਹ ਆਪਾਂ ਨੂੰ ਕੋਈ ਫਾਇਦਾ ਨਹੀਂ ਹੋਣਾ। ਪਰ ਇਹ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਰਾਈਟ ਜਿਸ ਹਿਸਾਬ ਦੇ ਨਾਲ ਚੱਲਣਾ ਆ, ਜਿੱਦਾਂ ਤੁਸੀਂ ਉਹ ਸ਼ੁਰੂ ਕਰ ਹੀ ਦਿੱਤਾ ਆ, ਵੀ ਉਸ ਨੂੰ ਕੰਟੀਨਿਊ ਰੱਖੋ। ਜਾਂ ਇਹੀ ਜਿਹੜਾ ਉਹ ਆਪਾਂ ਕਰ ਸਕਦੇ ਹਾਂ। ਪਿਆਰ ਦੇ ਨਾਲ ਗੱਲ ਕਰਕੇ ਇਹਨੂੰ ਸੋਲਵ ਕਰੋ। ਪਰ ਹਾਂ, ਡੈਫੀਨੇਟਲੀ ਨੈਕਸਟ ਟਾਈਮ ਜਦੋਂ ਲੋਡ ਇਹੋ ਜਿਹੇ ਬੰਦੇ ਦਾ ਆਵੇ ਉਹਨੂੰ ਕਾਲ ਜ਼ਰੂਰ ਕਰੋ ਲੋਡ ਦੀ, ਪਰ ਉਹਨੂੰ ਮੁੜ ਕੇ ਸਾਫ਼ ਕਹੋ ਉਹ ਸੌਰੀ ਮੈਂ ਤੇਰਾ ਲੋਡ ਨਹੀਂ ਚੱਕ ਸਕਦਾ ਕਿਉਂਕਿ ਪਿਛਲੀ ਵਾਰੀ ਤੂੰ ਮੇਰੇ ਨਾਲ ਇੱਦਾਂ ਕੀਤਾ ਸੀ। ਫਿਰ ਤੁਸੀਂ ਵੀ ਫੋਨ ਇੱਕ ਵਾਰੀ ਰੱਖੋ ਉਹਦੇ ਉੱਤੇ। ਬਿਲਕੁਲ ਜੀ ਜੀ। ਅਗਲੇ ਕਾਲਰ ਨੇ ਆਪਣੇ ਨਾਲ ਗੁਰਚਰਨ ਜੀ। ਹਾਂਜੀ ਗੁਰਚਰਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂ ਭਾਜੀ, ਇੱਕ ਆਪਣੇ ਕੁਐਸਚਨ ਵਿੱਚ ਮੈਂ ਤਕਰੀਬਨ ਟਰੱਕ ਦਾ ਲਾਇਸੈਂਸ ਲਿਆ ਸੀ ਤਾਂ ਮੈਂ ਤਕਰੀਬਨ 2015-16 ਤੋਂ ਛੱਡ ਦਿੱਤਾ, ਮੁੜ ਕੇ ਚਲਾਇਆ ਨਹੀਂ, ਤੇ ਨਾ ਮੈਂ ਮੈਡੀਕਲ ਕਰਾਇਆ। ਰਾਈਟ ਜੀ। ਤੇ ਹੁਣ ਮੈਨੂੰ ਚਿੱਠੀ ਆਈ ਸੀ, ਉਹ ਕਹਿੰਦੇ ਵੀ ਹੁਣ ਮੇਰਾ ਜਿਹੜਾ ਨਿਊ ਲਾਇਸੈਂਸ ਆਉਣਾ 2000 ਜੂਨ 11 ਨੂੰ ਹੋਣਾ, ਨਿਊ 2021 ਨੂੰ ਜੀ। ਉਹ ਫਿਰ ਮੈਨੂੰ ਉਦੋਂ ਮੈਡੀਕਲ ਕਰਵਾਉਣਾ ਪਊਗਾ ਭਾਜੀ?
ਬਿਲਕੁਲ ਜੀ, ਜੇ ਤੁਸੀਂ ਲਾਇਸੈਂਸ ਆਪਣਾ ਰੱਖਣਾ ਹੈ ਤਾਂ ਡੈਫੀਨੇਟਲੀ ਮੈਡੀਕਲ ਵੀ ਕਰਾਉਣਾ ਪਊਗਾ ਅਤੇ ਜਿਹੜੀਆਂ ਕਮਰਸ਼ੀਅਲ ਲਾਇਸੈਂਸ ਦੀਆਂ ਰਿਕੁਆਇਰਮੈਂਟਸ ਉਹ ਪੂਰੀਆਂ ਕਰਨੀਆਂ ਪੈਣਗੀਆਂ। ਜੇ ਤੁਸੀਂ ਨਹੀਂ ਰੱਖਣਾ ਹੈਗਾ, ਤੁਸੀਂ DMV ਜਾ ਕੇ ਸਾਈਨ ਅਪ ਕਰਕੇ ਗਿਵ ਅਪ ਕਰ ਦਿਓ, ਤੁਹਾਨੂੰ ਮੈਡੀਕਲ ਕਰਾਉਣ ਦੀ ਲੋੜ ਨਹੀਂ ਹੈਗੀ, ਅਤੇ ਤੁਹਾਡਾ ਕਲਾਸ C ਲਾਇਸੈਂਸ ਜਿਹੜਾ ਉਹ ਬਣਾ ਦੇਣਗੇ ਜੀ। ਉਹ ਠੀਕ ਹੈ, ਫਿਰ ਉਹਦਾ ਕਾਰ ਦਾ ਟੈਸਟ ਦੇਣਾ ਪਊਗਾ? ਉਹ ਡਿਪੈਂਡ ਕਰਦਾ DMV ਦੇ ਉੱਤੇ ਕਿ ਤੁਹਾਡੇ ਕੋਲੋਂ ਕੀ ਰਿਕੁਆਇਰ ਕਰਦੇ ਹੈਗੇ। ਜੀ ਜੀ, ਜੇ ਹੋਊਗੀ ਰਿਕੁਆਇਰਮੈਂਟ ਵੀ ਤੁਹਾਨੂੰ ਦੇਣਾ ਪਊਗਾ, ਫਿਰ ਲੈਣਾ ਜੀ। ਅਗਲੇ ਕਾਲਰ ਅਮਰਜੀਤ ਬੈਂਸ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਾਮੈਂਟ ਕਰਨਾ ਜੀ, ਜੇ ਕੁਛ ਜਿਹੜਾ ਇਸ ਟਾਈਮ ਟੈਕਸ ਦੇ ਰੋਡ ਕੰਡੀਸ਼ਨ ਆ, ਇਹ ਜਿੱਦਾਂ ਵਾਂਸ ਜੈਕਟ ਹੁੰਦਾ 10 ਸਾਲਾਂ ਬਾਅਦ ਇੱਦਾਂ ਦੇ ਕੰਡੀਸ਼ਨ ਜਿਹੇ ਹੁੰਦੇ ਆ ਉੱਥੇ ਟੈਕਸਸ ਵਿੱਚ ਬਹੁਤ ਘੱਟ ਸਨੋ ਪੈਂਦੀ ਆ। ਅਸੀਂ ਵੀ 2012 'ਚ ਕਦੇ 13 ਵਿੱਚ ਐਕਸਪੀਰੀਅੰਸ ਕੀਤਾ ਸੀਗਾ, ਉੱਥੇ ਸਟਕ ਹੋ ਗਏ ਸੀਗੇ। ਇਹ ਸਟੇਟਾਂ 'ਚ ਨਾ ਜਿੱਦਾਂ ਬਹੁਤ ਘੱਟ ਸਨੋ ਪੈਂਦੀ ਆ, ਇਹਨਾਂ ਕੋਲ ਇਕੁਇਪਮੈਂਟ ਹੈ ਨਹੀਂ ਗੀਆਂ ਰੋਡਾਂ ਸਾਫ਼ ਕਰਨ ਵਾਲੀਆਂ ਕਰਕੇ 10 ਸਾਲ ਬਾਅਦ ਤਾਂ ਸਨੋ ਪੈਂਦੀ ਆ ਨਾ, ਫਿਰ ਬਰਫ਼ ਪੈ ਕੇ ਉਦੋਂ ਸਾਫ਼ ਨਹੀਂ ਇਹਨਾਂ ਕੋਲ ਹੁੰਦੀ ਆ, ਬਰਫ਼ ਜੰਮ ਜਾਂਦੀ ਆ, ਜੰਮ ਕੇ ਰੋਡ ਕੰਡੀਸ਼ਨ ਇੱਦਾਂ ਦੇ ਹੋ ਜਾਂਦੇ ਆ ਬਈ ਤੁਸੀਂ ਡਰਾਈਵ ਨਹੀਂ ਕਰ ਸਕਦੇ। ਜਿਹੜੀਆਂ ਹੋਰ ਸਟੇਟਾਂ ਜਿੱਦਾਂ ਓਰਗਨ ਹੋ ਜਾਂ ਵਾਸ਼ਿੰਗਟਨ, ਇਹਨਾਂ ਨੂੰ ਪਤਾ ਹਰੇਕ ਸਾਲ ਇੱਥੇ ਬਰਫ਼ ਪੈਣੀ ਆ, ਸੋ ਇਹਨਾਂ ਕੋਲ ਇਕੁਇਪਮੈਂਟ ਹੈਗੀਆਂ, ਉੱਥੇ ਇਹ ਮਸ਼ੀਨਰੀ ਹੈ ਨਹੀਂ ਗੀ, ਤਾਂ ਹੀ ਇੰਨੀ ਪ੍ਰੋਬਲਮ ਹੁੰਦੀ ਹੈ। ਫਿਰ ਜਦੋਂ ਹੁਣ ਬਰਫ਼ ਵੈਦਰ ਵਾਰਮ ਹੋਊਗਾ, ਬਰਫ਼ ਖੁਰੂਗੀ, ਫਿਰ ਰੋਡ ਕੰਡੀਸ਼ਨ ਦੁਬਾਰਾ ਠੀਕ ਹੋਣੀ ਆ। ਅਸੀਂ ਵੀ ਉੱਥੇ 2-3 ਦਿਨ ਫਸੇ ਰਹਿ ਸਕੇ 2012 'ਚ, ਜਦੋਂ ਫਿਰ ਰੋਡ ਕੰਡੀਸ਼ਨ ਬੈਟਰ ਹੋਏ ਫਿਰ ਟਰੱਕ ਤੁਰੇ ਸੀਗੇ ਉੱਥੋਂ। ਇਹ ਪ੍ਰੋਬਲਮ ਹੈ 10 ਸਾਲ ਬਾਅਦ ਹੁੰਦੀ ਆ ਉੱਥੇ। ਥੈਂਕ ਯੂ ਅਮਰਜੀਤ ਜੀ। ਬਿਲਕੁਲ, ਜਿਹੜੀਆਂ ਕੁਝ ਸਟੇਟਾਂ ਹੈਗੀਆਂ ਜਿਨ੍ਹਾਂ ਦੇ ਵਿੱਚ ਇਹ ਪ੍ਰੋਬਲਮ ਹੈਗੀ ਆ ਕਿ ਇਕੁਇਪਮੈਂਟ ਦੀ ਕਮੀ ਕਰਕੇ ਜਾਂ ਉੱਥੇ ਬਹੁਤ ਰੇਅਰਲੀ ਸਨੋ ਪੈਣ ਕਰਕੇ ਜਿਹੜੀਆਂ ਇਹ ਚੀਜ਼ਾਂ ਮਤਲਬ ਕਿ ਉਹਨਾਂ ਦੇ ਕੋਲੋਂ ਨਹੀਂ ਟੇਕ ਕੇਅਰ ਕਰ ਹੁੰਦੀ। ਔਰ ਕਈ ਸਟੇਟਾਂ ਐਸੀਆਂ ਵੀ ਹੈਗੀਆਂ ਰਾਜਕਰਨ ਵੀ ਜਿੱਦਾਂ ਵਾਇਓਮਿੰਗ ਹੋ ਗਈ ਅਤੇ ਇੱਧਰ ਉੱਪਰ ਨਾਰਥ ਡਕੋਟਾ, ਸਾਊਥ ਡਕੋਟਾ, ਇੱਧਰ ਜਿਹੜੀਆਂ 80 ਦੇ ਉੱਤੇ ਜਾਂ 90 ਦੇ ਉੱਤੇ ਸਟੇਟਸ ਹੈਗੀਆਂ, ਇਹਨਾਂ ਸਟੇਟਸ ਕੋਲ ਵੀ ਇਕੁਇਪਮੈਂਟ ਦੀ ਕਮੀ ਰਹਿੰਦੀ ਆ। ਹਾਂ, ਉੱਥੇ ਹਮੇਸ਼ਾ ਸਨੋ ਪੈਂਦੀ ਆ, ਪਰ ਉਹ ਸਟੇਟਸ ਇੰਨੀਆਂ ਵੱਡੀਆਂ ਹੈਗੀਆਂ, ਉਹਨਾਂ ਕੋਲ ਰਿਸੋਰਸਿਸ ਨਹੀਂ ਹੈਗੇ, ਟੈਕਸਿਸ ਇੰਨੇ ਨਹੀਂ ਹੈਗੇ ਉਹਨਾਂ ਦੇ, ਕਿਉਂਕਿ ਸਟੇਟ ਦੀ ਪਾਪੂਲੇਸ਼ਨ ਬਹੁਤ ਥੋੜ੍ਹੀ ਹੈਗੀ ਉਹਨਾਂ ਸਟੇਟਾਂ ਦੀ। ਤਾਂ ਉੱਥੇ ਜਿਹੜੇ ਰਿਸੋਰਸਿਸ ਆ ਉਹ ਵੀ ਬਹੁਤ ਇਹਨਾਂ ਸਟੇਟਾਂ 'ਚ ਵੀ ਬਹੁਤ ਘੱਟ ਆ। ਔਰ ਕਈ ਵਾਰੀ ਜਿੱਦਾਂ ਕਿ ਇਹਨਾਂ ਨੇ ਕਿਹਾ ਕਿ ਮੈਂ ਵੀ ਜਦੋਂ ਡਰਾਈਵ ਕਰਦਾ ਸੀਗਾ, ਮੈਂ ਵੀ ਸਟਕ ਹੋਇਆ ਸੀਗਾ 80 ਦੇ ਉੱਤੇ ਵਾਇਓਮਿੰਗ ਦੇ ਵਿੱਚ, ਅਤੇ 3 ਦਿਨ ਸਿਰਫ ਉੱਥੇ ਬੈਠੇ ਰਹੇ ਸੀਗੇ ਕਿਉਂਕਿ ਰੋਡ ਨਹੀਂ ਸੀ ਖੁੱਲ੍ਹ ਰਿਹਾ, ਕਿਉਂਕਿ ਇਕੁਇਪਮੈਂਟ ਨਹੀਂ ਸੀ ਹੈਗਾ ਔਰ ਸਾਫ਼ ਸਫਾਈ ਨਹੀਂ ਸੀ ਹੋ ਰਹੀ। ਸੋ ਇਹ ਜਿਹੜਾ ਚੀਜ਼ ਹੈਗੀ ਆ, ਹਾਂ ਕਈ ਸਟੇਟਾਂ ਦੇ ਵਿੱਚ ਇਸ਼ੂ ਹੈਗੇ, ਔਰ ਕਈ ਸਟੇਟਾਂ ਜਿਹੜੀਆਂ ਬੜੀਆਂ ਐਕਟਿਵ ਹੈਗੀਆਂ, ਖਾਸ ਕਰਕੇ ਜਿੱਦਾਂ ਔਰਗਨ ਕਹਿ ਲਓ ਜਾਂ ਇੱਧਰ ਦੀਆਂ ਸਟੇਟਾਂ ਕਹਿ ਲਓ, ਇਹ ਕਾਫੀ ਐਕਟਿਵ ਹੈਗੀਆਂ ਔਰ ਇਹ ਜਲਦੀ ਜਿਹੜੀਆਂ ਫਰੀਵੇਜ਼ ਹੈਗੀਆਂ ਉਹਨਾਂ ਨੂੰ ਕਲੀਨ ਅਪ ਕਰਨ ਦੇ ਵਿੱਚ ਬਹੁਤ ਜਲਦੀ ਕਰਦੇ ਆ। ਜੀ ਜੀ, ਬਿਲਕੁਲ। ਇਨਫਰਾਸਟਰਕਚਰ ਅਜਿਹੇ ਸੂਬਿਆਂ ਦਾ ਉਸ ਚੀਜ਼ ਦੇ ਲਈ ਤਿਆਰ ਨਹੀਂ ਹੁੰਦਾ, ਜਿਸ ਕਰਕੇ ਆਪਾਂ ਨੂੰ ਇਹ ਹੁਣ ਦਿਖ ਰਿਹਾ ਆ। ਸੋ ਉੱਥੇ ਜ਼ਿਆਦਾਤਰ ਗਰਮੀ ਹੁੰਦੀ, ਗਰਮੀ ਦੇ ਲਈ ਜਾਣਿਆ ਜਾਂਦਾ ਹੈ, ਅਤੇ ਅਚਾਨਕ ਹੁਣ ਬਰਫ਼ ਪੈ ਰਹੀ ਹੈ ਅਤੇ ਲੋਕਾਂ ਦੇ ਘਰਾਂ ਦੀਆਂ ਪਾਈਪਾਂ ਬਰਸਟ ਹੋ ਰਹੀਆਂ ਜਦੋਂ ਜੰਮ ਰਹੀ ਹੈ ਉਹਦੇ ਵਿੱਚ ਬਰਫ਼। ਸੋ ਉਹਨਾਂ ਨੂੰ ਪਤਾ ਹੀ ਨਹੀਂ ਆ ਵੀ ਕਿਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਨਜਿੱਠਣਾ ਆ, ਅਤੇ ਓਵਰਆਲ ਸਟੇਟ ਦੇ ਵੀ ਜਿਹੜੇ ਬਹੁਤ ਬੁਰੇ ਹਾਲ ਹੋਣੇ ਪਏ ਆ। ਅਗਲੇ ਕਾਲਰ ਨੇ ਵਿੱਕੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਰੀਸੈਂਟਲੀ ਐਕਸਪੀਰੀਅੰਸ ਕੀਤਾ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਮੈਂ ਸ਼ਿਪਰ ਤੇ ਜਾ ਰਿਹਾ, ਸ਼ਿਪਰ ਦੇ ਕੋਲੋਂ ਪਿਕ ਕਰਨ ਵਾਸਤੇ, ਤੇ ਪਹਿਲੀ ਗੱਲ ਤਾਂ ਇਹ ਕਿ ਜਿਹੜਾ ਬ੍ਰੋਕਰ ਆ ਅਕੋਰਡਿੰਗ ਟੂ ਹਿਮ ਵੀ ਇਹ ਜਿਹੜਾ ਸ਼ਿਪਰ ਹੈ 3 ਘੰਟੇ ਤੋਂ ਬਾਅਦ ਤੁਹਾਡੀ ਰਿਟੈਂਸ਼ਨ ਸ਼ੁਰੂ ਕਰਦਾ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਉਹਨਾਂ ਨੇ ਸ਼ਿਪਰ ਕੀ ਕਰਦੇ ਨੇ ਕਿ ਤੁਹਾਨੂੰ 2 ਘੰਟੇ 45 ਮਿੰਟ ਤੁਹਾਨੂੰ ਡੋਰ ਤੇ ਬਿਠਾਈ ਰੱਖਦੇ ਨੇ, ਸਿਰਫ ਇੱਕ ਪਾਲਟ ਉਹਦੇ ਵਿੱਚ ਲੋਡ ਕਰ ਦਿੰਦੇ ਨੇ। 2 ਘੰਟੇ 45 ਮਿੰਟ ਤੋਂ ਬਾਅਦ 15 ਮਿੰਟ ਦੇ ਵਿੱਚ ਤੁਹਾਨੂੰ ਲੋਡ ਕਰਕੇ ਤੇ ਉਹ ਤੋੜ ਦਿੰਦੇ ਤਾਂ ਕਿ ਉਹਨਾਂ ਨੂੰ ਡਿਟੈਂਸ਼ਨ ਨਾ ਪੇ ਕਰਨੀ ਪਵੇ। ਸੋ 3 ਘੰਟੇ ਸਾਡੇ ਇਹੋ ਜਿਹਾ ਅਬਿਊਜ਼ ਕਰਦੇ ਨੇ ਕਿ ਸਾਡੀ ਲੌਗ ਬੁੱਕ ਦਾ ਵੀ ਸਤਿਆਨਾਸ਼ ਹੋ ਜਾਂਦਾ, ਵੀ ਅਸੀਂ ਰਸਤੇ ਦੇ ਵਿੱਚ ਵੀ ਕਿਤੇ ਰੈਸਟ ਰੂਮ ਵੀ ਯੂਜ਼ ਕਰਨਾ ਬੜਾ ਪੂਰਾ ਸਾਡੇ ਕੋਲ ਟਾਈਮ ਹੁੰਦਾ ਜੀ। ਇਹ ਬੜਾ ਰੀਸੈਂਟਲੀ ਮੈਨੂੰ ਇਹ ਐਕਸਪੀਰੀਅੰਸ ਹੋਇਆ। ਆਈ ਡੋਨਟ ਨੋ ਵਾਈ ਦੇ ਡੂਇੰਗ ਦਿਸ ਨਾਓ। ਪਹਿਲਾਂ ਨਹੀਂ ਸੀ ਏਦਾਂ ਹੁੰਦਾ ਜੀ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਇਹ ਚੀਜ਼ਾਂ ਕਈ ਢੰਗ ਤਰੀਕੇ ਹੈਗੇ। ਜਿੱਦਾਂ ਅਸੀਂ ਆਪਾਂ ਟਰੱਕਿੰਗ ਵਾਲੀ ਸਾਈਡ 'ਤੇ ਹੈਗੇ ਹਾਂ, ਆਪਾਂ ਰੋਡ 'ਤੇ ਹੈਗੇ ਹਾਂ, ਅਸੀਂ ਕਈ ਚੀਜ਼ਾਂ ਐਸੀਆਂ ਕਰਦੇ ਹੈਗੇ ਹਾਂ ਕਿ ਜਿਹੜੀਆਂ ਹੋ ਸਕਦਾ ਕਿ ਜਿਹੜਾ ਸ਼ਿਪਰ ਹੈਗਾ ਜਾਂ ਜਿਹੜਾ ਬ੍ਰੋਕਰ ਹੈਗਾ। ਹੁਣ ਮੈਂ ਇੱਥੇ ਇੱਕ ਐਗਜ਼ਾਮਪਲ ਦਿੰਦਾ ਤੁਹਾਨੂੰ ਕਿ ਜਦੋਂ ਸਾਡੇ ਇੱਧਰੋਂ ਕੈਲੀਫੋਰਨੀਆ ਤੋਂ ਲੋਡ ਜਿਹੜੇ ਆ ਮੰਨ ਲਓ ਈਸਟ ਕੋਸਟ ਨੂੰ ਚੱਲਦੇ ਆ, ਅਤੇ ਹਰ ਇੱਕ ਬ੍ਰੋਕਰ ਜਿਹੜਾ ਆ ਉਹ ਮੋਸਟਲੀ ਜਿਹੜੇ ਬ੍ਰੋਕਰਸ ਹੈਗੇ ਆ ਸੋਲੋ ਨੂੰ 4 ਦਿਨ ਦਾ ਟਾਈਮ ਦਿੰਦੇ ਆ ਕਿ ਸੋਲੋ ਨੂੰ 4 ਦਿਨ ਦਾ ਟਾਈਮ ਗੁੱਡ ਇਨਫ ਹੈਗਾ ਉਹਦੀ ਲੌਗ ਬੁੱਕ ਦੇ ਹਿਸਾਬ ਨਾਲ।
ਤੇ ਮੈਜੋਰਟੀ ਜਿਹੜੀ ਸਾਡੀ ਕਮਿਊਨਿਟੀ ਦੇ ਵਿੱਚ ਹੈਗੀ ਆ ਇਹ ਜਿਹੜੀ ਚੀਜ਼ ਚੱਲੀ ਆ ਕਿ ਅਸੀਂ ਲੋਡ ਚੁੱਕਦੇ ਆ, ਲੋਡ ਚੁੱਕ ਕੇ ਮੁੜ ਕੇ ਟਰੱਕ ਖੜਾ ਕਰ ਲੈਂਦੇ ਆ ਇੱਕ ਦਿਨ ਵਾਸਤੇ, ਕਿਤੇ ਵੀ ਆਪਣੇ ਵੈਲੀ ਦੇ ਵਿੱਚ ਕਿਤੇ ਵੀ ਆਪਾਂ ਟਰੱਕ ਖੜਾ ਕਰ ਲੈਂਦੇ ਆ। ਉਹ ਟਰੱਕ ਖੜਾ ਕਰਕੇ ਤੇ ਉਸ ਤੋਂ ਬਾਅਦ ਆਪਾਂ ਇੱਕ ਦਿਹਾੜੀ ਜਿਹੜੀ ਇੱਥੋਂ ਦੇ ਆਪਣੇ ਕੰਮ ਕਾਰ ਕਰਕੇ ਤੇ ਇੱਕ ਦਿਹਾੜੀ ਇੱਥੋਂ ਲੇਟ ਤੁਰਦੇ ਹਾਂ, ਕਿਉਂਕਿ ਸਾਨੂੰ ਪਤਾ ਸੀ ਖਿੱਚ ਕੇ ਲਾ ਦੇਣਾ 3 ਦਿਨਾਂ 'ਚ ਟਰੱਕ। ਹੁਣ ਉਹ ਚੀਜ਼ ਸਾਡੀ ਇੰਟਰਨਲ ਹੈਗੀ ਹੈ, ਉਹਦੇ ਵਿੱਚ ਬ੍ਰੋਕਰ ਸਾਡੇ ਨਾਲ ਖੁਸ਼ ਨਹੀਂ ਗਾ ਇਸ ਗੱਲ ਦੇ ਉੱਤੇ ਹੈਗਾ ਕਿ ਅਸੀਂ ਲੱਦ ਕੇ ਇੱਕ ਦਿਨ ਟਰੱਕ ਖੜਾ ਰੱਖਦੇ ਹਾਂ ਤੇ ਮੁੜ ਕੇ ਅਸੀਂ ਇੱਕ ਦਿਨ ਲੇਟ ਤੁਰਦੇ ਹਾਂ। ਇੱਦਾਂ ਹੀ ਹਰ ਇੱਕ ਬਿਜ਼ਨਸ, ਹਰ ਇੱਕ ਕਾਰੋਬਾਰ ਦੇ ਵਿੱਚ ਪਿੱਛੇ ਬੈਕ ਐਂਡ 'ਤੇ ਚੀਜ਼ਾਂ ਜਿਹੜੀਆਂ ਕੀਤੀਆਂ ਜਾਂਦੀਆਂ ਆ, ਜਿਹੜੀਆਂ ਕਈ ਲਾਅ ਦੇ ਕਈ ਚੀਜ਼ਾਂ ਦੇ ਪਿੱਛੇ ਰਹਿ ਕੇ ਇਹ ਚੀਜ਼ ਕੀਤੀ ਜਾਂਦੀ ਆ। ਜਿੱਦਾਂ ਤੁਸੀਂ ਇਹ ਗੱਲ ਕਹਿ ਰਹੇ ਆ, ਨੋਗੈਲਸ ਦੇ ਵਿੱਚ ਤੁਸੀਂ ਕਿਤੇ ਲੋਡ ਪਿਕ ਕਰਨ ਚਲੇ ਜਾਓ, ਮੈਕੈਲਨ ਲੋਡ ਪਿਕ ਕਰਨ ਚਲੇ ਜਾਓ, ਲੋਰੀਡੋ ਲੋਡ ਪਿਕ ਕਰਨ ਚਲੇ ਜਾਓ ਜਾਂ ਯੂਮਾ ਪਿਕ ਕਰਨ ਚਲੇ ਜਾਓ, ਤੁਹਾਨੂੰ ਉੱਥੋਂ ਜੇ ਕਹਿ ਦਿੱਤਾ ਜਾਵੇ, ਖਾਸ ਕਰਕੇ ਨੋਗੈਲਸ ਤੇ ਲੋਰੀਡੋ ਵਾਲੇ ਏਰੀਏ ਦੇ ਵਿੱਚ ਤੁਹਾਨੂੰ ਕਿਹਾ ਜਾਂਦਾ ਕਿ ਤੁਹਾਡੀਆਂ 3 ਪਿਕਅਪ ਆ, ਉੱਥੇ ਤੁਸੀਂ 3 ਜਗ੍ਹਾ ਤੇ ਰਾਜਕਿਰਨ ਪਿਕਅਪ ਕਰਨ ਜਾਓਗੇ, ਤੁਸੀਂ 3 ਜਗ੍ਹਾ ਤੋਂ ਪੈਲਟ ਪਿਕ ਕਰੋਗੇ, ਪੈਲਟ ਪਿਕ ਕਰਕੇ ਲਿਆਣ ਕੇ ਤੇ ਚੌਥੀ ਜਗ੍ਹਾ ਤੇ ਜੇ ਤੁਸੀਂ ਆਉਣੇ ਆ, ਉੱਥੇ ਜਿੰਨੇ 3 ਜਗ੍ਹਾ ਤੋਂ ਤੁਸੀਂ ਪੈਲਟ ਪਿਕ ਕਰਕੇ ਲਿਆਉਣੇ ਆ ਉਹ ਤੁਹਾਡੇ ਟਰੱਕ 'ਚੋਂ ਲਾ ਲਏ ਜਾਂਦੇ ਆ ਤੇ ਸਾਰੇ ਦੇ ਸਾਰੇ ਪੈਲਟ ਉੱਥੋਂ ਜਿਹੜੇ ਤੁਹਾਡੇ ਟਰੱਕ 'ਚ ਇੱਕ ਵਾਰੀ ਲੋਡ ਕੀਤੇ ਜਾਂਦੇ ਆ। ਸੋ ਹੁੰਦਾ ਕੀ ਆ, ਉਹ ਤੁਹਾਡੇ ਕੋਲ ਲੋਕਲ ਕੰਮ ਕਰਾਉਂਦੇ ਆ ਉੱਥੇ ਨੋਗੈਲਸ ਦੇ ਵਿੱਚ ਕਿ 3 ਥਾਵਾਂ ਤੋਂ ਸਾਡੇ ਪੈਲਟ ਚੱਕ ਲਿਆ, ਉਹ ਲਿਆਣ ਕੇ ਅਸੀਂ ਆਪਣੇ ਡੌਕ 'ਤੇ ਲਾ ਲਏ ਤੇ ਇੱਥੋਂ ਅਸੀਂ ਨਵੇਂ ਤੇਰੇ ਬਾਈ ਪੈਲਟ ਵਿੱਚ ਰੱਖਤੇ, ਠੀਕ ਹੈ ਨਾ। ਤਾਂ ਜਦ ਕਿ ਤੁਹਾਡੇ ਪਹਿਲੇ ਪੁਆਇੰਟ 'ਤੇ ਹੀ ਤੁਹਾਡੇ ਬਾਈ ਪੈਲਟ ਉੱਥੇ ਹੀ ਪਏ ਹੁੰਦੇ ਆ, ਤੁਹਾਨੂੰ 3 ਪਿਕਅਪ ਨਹੀਂ ਹੁੰਦੀਆਂ ਤੁਹਾਡੀਆਂ, ਤੁਹਾਡੀ ਇੱਕੋ ਪਿਕਅਪ ਹੁੰਦੀ ਹੈ, ਪਰ ਉਹ ਕਰਾਉਂਦੇ ਆ। ਇਹ ਦ ਵੇ ਆਫ ਵਰਕ ਆ, ਹੈ ਨਾ। ਅਤੇ ਜਿਹੜੀ ਇਹ ਤੁਸੀਂ ਗੱਲ ਕਹਿੰਦੇ ਆ ਵੀ ਜੇ ਉੱਥੇ ਬੈਕ ਵੇਅਰ ਹਾਊਸ ਦੇ ਵਿੱਚ ਉਹ 3 ਘੰਟੇ ਵਾਸਤੇ ਕਹਿੰਦਾ ਵੀ ਉਹਨੇ ਨਹੀਂ ਕਰਨਾ, ਪਰ 2 ਘੰਟੇ 45 ਮਿੰਟ ਬਾਅਦ ਇੱਕਦਮ ਟਰੱਕ ਲੱਦਿਆ ਜਾਂਦਾ। ਭਾਅ ਜੀ ਆਪਾਂ ਜੇ ਬੈਕ ਐਂਡ ਦੇ ਉੱਤੇ ਕਿਸੇ ਵੇਅਰ ਹਾਊਸ ਦਾ ਕੰਮਕਾਰ ਦੇਖੀਏ, ਆਪਾਂ ਨੂੰ ਨਹੀਂ ਪਤਾ ਕਿ ਉਹਨਾਂ ਦਾ ਸਟਰਕਚਰ ਕੀ ਆ, ਆਪਾਂ ਕਿੱਦਾਂ ਉਹ ਕੰਮ ਕਰਦੇ ਆ, ਕਿੱਦਾਂ ਨਹੀਂ ਕਰਦੇ। ਡੈਫੀਨੇਟਲੀ ਆਪਣੇ ਆਪ ਨੂੰ ਫੀਲ ਹੁੰਦਾ ਆ ਕਿ ਇਹ ਯਾਰ ਮੇਰੇ ਨਾਲ ਧੋਖਾ ਜਿਹਾ ਹੋ ਰਿਹਾ, ਮੈਨੂੰ 2.5-3 ਘੰਟੇ ਬਿਠਾ ਕੇ ਤੇ 15 ਮਿੰਟਾਂ 'ਚ ਲੋਡ ਲੱਦ ਦਿੱਤਾ ਜਾਂਦਾ। ਪਰ ਡੈਫੀਨੇਟਲੀ ਜਿਹੜੀਆਂ ਬੈਕ ਐਂਡ 'ਤੇ ਚੀਜ਼ਾਂ ਉੱਧਰ ਹੁੰਦੀਆਂ, ਜਿੱਦਾਂ ਮੈਂ ਤੁਹਾਨੂੰ ਇੱਧਰਲੇ ਐਗਜ਼ਾਮਪਲ ਦਿੱਤੇ ਆ, ਇੱਧਰ ਆਪਾਂ ਵੀ ਕਰਦੇ ਹਾਂ, ਉੱਧਰ ਇੱਦਾਂ ਵੀ ਕਰਦੇ ਆ, ਪਰ ਹੋਣੀਆਂ ਨਹੀਂ ਚਾਹੀਦੀਆਂ, ਪਰ ਡੈਫੀਨੇਟਲੀ ਆਪਾਂ ਨੂੰ ਹੁੰਦੀਆਂ। ਪਰ ਜਦੋਂ ਆਪਾਂ ਦੂਜੀ ਸਾਈਡ ਦੇ ਟੇਬਲ 'ਤੇ ਦੂਜੀ ਸਾਈਡ 'ਤੇ ਹੁੰਦੇ ਹਾਂ, ਆਪਾਂ ਨੂੰ ਲੱਗਦਾ ਕਿ ਸ਼ਾਇਦ ਮੇਰੇ ਨਾਲ ਧੋਖਾ ਹੋ ਰਿਹਾ, ਪਰ ਇਹ ਨਹੀਂ ਪਤਾ ਕਿ ਪਿੱਛੇ ਉਹਨਾਂ ਦੇ ਕੀ ਚੱਲ ਰਿਹਾ। ਜੀ ਜੀ, ਅਗਲੇ ਕਾਲਰ ਕੁਲਬੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਵਾਂ ਭਾਈਆਂ ਨੂੰ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਰਮਨ ਉਹਨਾਂ ਨੂੰ ਸਵਾਲ ਆ ਭਾਜੀ ਵੀ ਗੱਲ ਇੱਦਾਂ ਆ ਵੀ ਮੇਰਾ ਲਾਇਸੈਂਸ ਜਿਹੜਾ ਆ ਉਹ ਐਕਸਪਾਇਰ ਹੋ ਰਿਹਾ ਆ 26 ਮਾਰਚ ਨੂੰ, ਤੇ ਮੈਨੂੰ ਕੋਈ ਲੈਟਰ ਨਹੀਂ ਆਈ ਉਹਦੀ, ਤੇ ਮੇਰੇ ਕੋਲ ਟਿਕਟ ਵੀ ਕੋਈ ਨਹੀਂ, ਕੋਈ ਗੱਲਬਾਤ ਨਹੀਂ, ਤੇ ਮੈਨੂੰ ਕੀ ਕਰਨਾ ਚਾਹੀਦਾ ਆ? ਸਾਨੂੰ ਡੀਐਮਵੀ ਜਾਣਾ ਚਾਹੀਦਾ, ਆਪਣਾ ਲਾਇਸੈਂਸ ਰਿਨਿਊ ਕਰਾਉਣਾ ਚਾਹੀਦਾ। ਤੇ ਉਹ ਪਹਿਲਾਂ ਮੈਂ ਚੱਲ ਜਾਵਾਂ, ਮੈਨੂੰ ਬਿਨਾਂ ਲੈਟਰ ਤੋਂ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ? ਨਹੀਂ, ਲੈਟਰ ਦੀ ਤਾਂ ਕੋਈ ਲੋੜ ਨਹੀਂ ਹੈ। ਤੁਹਾਡਾ ਲਾਇਸੈਂਸ ਐਕਸਪਾਇਰ ਆ, ਤੁਸੀਂ ਪੁੱਛ ਸਕਦੇ ਜਾ ਕੇ ਵੀ ਭਾਈ ਮੇਰਾ ਲਾਇਸੈਂਸ ਐਕਸਪਾਇਰ ਆ। ਹੋ ਸਕਦਾ ਤੁਹਾਡਾ ਐਡਰੈਸ ਨਾ ਹੋਵੇ, ਹੋ ਸਕਦਾ ਤੁਹਾਡਾ ਐਡਰੈਸ ਗਲਤ ਹੋਵੇ, ਕਿਸੇ ਤੁਸੀਂ ਮਿਸ ਕਰ ਗਏ ਹੋ, ਚਿੱਠੀ ਕੁਛ ਹੋ ਗਿਆ ਹੋਵੇ, ਪਰ ਤੁਸੀਂ ਜਾ ਕੇ ਆਪਣੀ ਇਨਕੁਆਇਰੀ ਤਾਂ ਕਰ ਸਕਦੇ ਨਾ। ਜੀ ਠੀਕ ਹੈ ਜੀ, ਉਹ ਤੁਹਾਡੀ ਰਿਸਪਾਂਸਿਬਿਲਿਟੀ ਆ, ਉਹਨੂੰ ਤੁਹਾਡੀ ਰਿਸਪਾਂਸਿਬਿਲਿਟੀ ਉਹਨੂੰ ਦੇਖਣ ਦੀ, ਜਾ ਕੇ ਉਹਨੂੰ ਚੈੱਕ ਕਰਨ ਦੀ ਵੀ ਕਿਉਂ ਨਹੀਂ ਆਈ ਮੈਨੂੰ ਚਿੱਠੀ। ਜੀ ਠੀਕ ਹੈ ਜੀ। ਹੁਣ ਦੂਜਾ ਸਵਾਲ ਇਹ ਡੀਐਮਵੀਆਂ ਖੋਲ੍ਹਦੀਆਂ ਜੀ ਆਪਣੀਆਂ ਸਾਰੀਆਂ ਕਿ ਨਹੀਂ ਜੀ, ਤੇ ਆਨਲਾਈਨ ਚੈੱਕ ਕਰਨਾ ਪਊਗਾ? ਆਨਲਾਈਨ ਚੈੱਕ ਕਰੋ, ਜੇ ਤੁਹਾਡੀ ਖੁੱਲੀ ਆ ਤੇ ਤੁਸੀਂ ਉੱਥੇ ਜਾ ਸਕਦੇ ਆ। ਮੈਜੋਰਟੀ ਕਾਫੀ ਜਿਹੜੀਆਂ ਡੀਐਮਵੀਜ਼ ਅਸਲ ਖੁੱਲੀਆਂ ਹੈਗੀਆਂ ਜੀ, ਕਾਫੀ ਹੱਦ ਤੱਕ ਖੁੱਲ੍ਹੀਆਂ ਨੇ ਆਨਲਾਈਨ, ਉਹਨਾਂ ਦੀ ਵੈਬਸਾਈਟ 'ਤੇ ਅਪੁਆਇੰਟਮੈਂਟ ਬਣਾ ਕੇ, ਅਤੇ ਆਈ ਥਿੰਕ ਤੁਸੀਂ ਜਾ ਸਕਦੇ ਆ। ਨਹੀਂ ਤਾਂ ਵਾਕ ਇਨ ਵੀ ਕਰਕੇ ਜਿਹੜਾ ਉਹ ਦੇਖ ਲਓ, ਟਰਾਈ ਕਰੋ ਅਪੁਆਇੰਟਮੈਂਟ ਜਿਹੜੀ ਉਹ ਬਣਾਉਣ ਦੀ। ਅਤੇ ਜੇ ਬਾਈ ਚਾਂਸ ਤੁਹਾਡਾ ਐਡਰੈਸ ਚੇਂਜ ਹੋਇਆ ਹੋਵੇ ਤਾਂ ਤੁਸੀਂ ਨਹੀਂ ਕਰਵਾਇਆ ਹੋਵੇ, ਉੱਥੇ ਅਪਡੇਟ ਨਹੀਂ ਕੀਤਾ ਹੋਵੇ, ਫਿਰ ਚਿੱਠੀ ਵੀ ਜਿਹੜੀ ਉਹ ਮਿਸ ਹੋ ਜਾਂਦੀ ਹੁੰਦੀ ਆ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਅਮਰਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਦੋਨੋਂ ਭਾਈਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਜਰਨਲ ਵੀ ਆ ਤੇ ਸਾਰਿਆਂ ਲਈ ਵੀ ਆ, ਤੇ ਤੁਹਾਡੇ ਕੋਲ ਵੀ ਇਨਫੋਰਮੇਸ਼ਨ ਲੈਣੀ ਆ। ਮੈਂ ਗ੍ਰੇਪਵਾਈਨ ਵਾਲੀ ਸਕੇਲ ਤੇ ਸਵੇਰੇ 4 ਵਜੇ ਮੈਨੂੰ ਕੱਢਿਆ ਉਹਨਾਂ ਨੇ। ਮੇਰਾ ਲਾਇਸੈਂਸ ਹੈਗਾ ਮਜੂਰੀ ਸਟੇਟ ਦਾ, ਕੈਂਸਸ ਦਾ। ਮੈਂ ਬੇਕਰਸਫੀਲਡ ਦੇ ਵਿੱਚ ਰਹਿੰਦਾ, ਮੇਰੀ ਕੰਪਨੀ ਦਾ ਬੇਸ ਜਿਹੜਾ ਬੇਕਰਸਫੀਲਡ ਦੇ ਵਿੱਚ ਆ। ਪਹਿਲੋਂ ਮੇਰੇ ਕੋਲ ਲਾਇਸੈਂਸ ਸੀਗਾ 2002 ਤੋਂ ਲੈ ਕੇ ਪਿਛਲੇ 18 ਤੱਕ ਇੱਥੇ ਕੈਲੀਫੋਰਨੀਆ ਅੰਡਰ। ਮੇਰੀ ਬੇਟੀ ਨੇ ਉੱਥੇ ਨਵਾਂ ਘਰ ਲਿਆ, ਉਹਦਾ ਕ੍ਰੈਡਿਟ ਨਹੀਂ, ਮੈਂ ਸਾਈਨ ਆਫ ਕਰਨ ਵਾਸਤੇ ਉੱਥੇ ਨਾਲ ਚਲੇ ਗਿਆ, ਉੱਥੇ ਐਡਰੈਸ ਚੇਂਜ ਕਰਾ ਕੇ ਲਾਇਸੈਂਸ ਉੱਥੇ ਦਾ ਲੈ ਲਿਆ। ਹੁਣ ਉਹਨਾਂ ਮੈਨੂੰ ਇਹ ਕੱਢਿਆ, ਕਹਿੰਦੇ ਵੀ ਤੇਰਾ ਬੇਸ ਇੱਥੇ ਆ ਤੇ ਤੂੰ ਲਾਇਸੈਂਸ ਤੇਰਾ ਉੱਥੇ ਆ, ਤੂੰ ਕੈਲੀਫੋਰਨੀਆ ਅੰਡਰ ਟਰੱਕ ਨਹੀਂ ਚਲਾ ਸਕਦਾ। ਮੈਨੂੰ ਸੈਨੀਟੇਸ਼ਨ ਲਾ ਕੇ ਰੈੱਡ ਟੈਗ ਕਰਤਾ ਟਰੱਕ। ਇਹੋ ਜਿਹਾ ਫਿਰ ਮੈਂ ਦੁਬਾਰਾ ਹੁਣ ਇੱਥੇ ਲਾਗੇ ਹਾਈਵੇ ਪੈਟਰੋਲ ਵਾਲਿਆਂ ਕੋਲ ਆਫਿਸ 'ਚ ਗਿਆ। ਮੈਂ ਕਿਹਾ ਮੈਂ ਕਿਸੇ ਦਾ ਟਰੱਕ ਡਰਾਈਵ ਕਰ ਸਕਦਾ, ਮੈਂ ਆਪਣੀ ਕੰਪਨੀ ਸ਼ਟ ਡਾਊਨ ਕਰ ਦੇਣਾ, ਨਹੀਂ ਡਰਾਈਵ ਕਰਦਾ, ਕਿਸੇ ਡਰਾਈਵ ਕਰ ਲੈਣਾ। ਤੇ ਉਹ ਕਹਿੰਦੇ ਵੀ ਨਹੀਂ, ਜੇ ਤੂੰ ਕੈਲੀਫੋਰਨੀਆ ਅੰਡਰ ਰਹਿਣਾ ਤਾਂ ਕੈਲੀਫੋਰਨੀਆ ਅੰਡਰ ਤੁਹਾਡਾ ਐਡਰੈਸ ਹੋਣਾ ਚਾਹੀਦਾ, ਤੇ ਕੈਲੀਫੋਰਨੀਆ ਅੰਡਰ ਹੀ ਤੁਹਾਡਾ ਲਾਇਸੈਂਸ ਹੋਣਾ ਚਾਹੀਦਾ। ਇਹੋ ਜਿਹਾ ਕੋਈ ਨਵਾਂ ਚੱਕਰ ਲਾਭ ਬਣਿਆ,
ਇਹ ਸਾਰਿਆਂ ਵਾਸਤੇ ਇਨਫੋਰਮੇਸ਼ਨ ਆ, ਕਿਉਂਕਿ ਸਾਰੀ ਦੁਨੀਆ, ਮੈਂ ਉਹਨੂੰ ਇਹ ਕਿਹਾ, ਮੈਂ ਕਿਹਾ ਦੁਨੀਆ ਕਿਸੇ ਦਾ ਨਿਊਯਾਰਕ ਤੋਂ, ਕਿਸੇ ਦਾ ਕਿਤੇ ਲਾਇਸੈਂਸ ਆ, ਡਰਾਈਵਿੰਗ ਇੱਥੇ ਕਰਦੇ ਆ, ਕਹਿੰਦੇ ਜੇ ਉਹ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਆ ਤੇ ਉਹ ਡਰਾਈਵਿੰਗ ਨਹੀਂ ਕਰ ਸਕਦੇ ਐਜ਼ ਏ ਲਾ। ਹੁਣ ਅੱਜ ਰੀਅਲ ਆਈਡੀ ਬਣਾ ਤੇ ਰੀਅਲ ਆਈਡੀ ਨਾਲ ਸਾਰਾ ਕੁਝ ਇਹਨਾਂ ਟੂਗੈਦਰ ਕਰਤਾ, ਜੋ ਤੁਹਾਡਾ ਲਾਇਸੈਂਸ ਪਾਉਂਦੇ ਉਹਦੇ ਤੁਹਾਡਾ ਸਾਰਾ ਕੁਝ ਨਿਕਲ ਆਉਂਦਾ ਪਿਛਲੇ 20 ਸਾਲਾਂ ਦਾ, ਤੁਸੀਂ ਕਿੱਥੇ ਕਿੱਥੇ ਰਹੇ, ਕੀ ਕੀਤਾ, ਇਹਦੇ ਬਾਰੇ ਮਾੜਾ ਦੱਸਿਓ ਜੀ। ਜੀ ਥੈਂਕ ਯੂ ਜੀ। ਬਿਲਕੁਲ ਜੀ, ਇਹ ਲਾਅ ਹੈਗਾ ਆ, ਜੇ ਤੁਸੀਂ ਜਿਹੜੀ ਸਟੇਟ ਦੇ ਵਿੱਚ ਰਹਿੰਦੇ ਆ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਆਪਣੀ ਉਸ ਸਟੇਟ ਦਾ ਲਾਇਸੈਂਸ, ਉਸ ਸਟੇਟ ਦਾ ਐਡਰੈਸ, ਉਸ ਸਟੇਟ ਦਾ ਅਪਡੇਟ ਹੋਵੇ ਤੁਹਾਡਾ ਸਾਰਾ। ਡੈਫੀਨੇਟਲੀ ਇਹ ਅੱਜ ਨਵਾਂ ਕੋਈ ਲਾਅ ਨਹੀਂ ਬਣਿਆ ਹੈਗਾ, ਪਹਿਲਾਂ ਤੋਂ ਹੀ ਹੈਗਾ। ਔਰ ਜਿਹੜੇ ਵੀ ਲੋਕੀ ਆਪਣੇ ਕਮਿਊਨਿਟੀ ਦੇ ਵਿੱਚ ਕਹਿ ਲਓ, ਜਿਹੜੇ ਵੀ ਆਪਣੇ ਇੱਦਾਂ ਦੇ ਲਾਇਸੈਂਸ ਹੈਗੇ ਆ, ਜਿਨ੍ਹਾਂ ਦੀ ਦੂਜੀਆਂ ਸਟੇਟਾਂ ਦੇ ਲਾਇਸੈਂਸ ਹੈਗੇ ਆ, ਕਿਤੇ ਨਾ ਕਿਤੇ ਜਾ ਕੇ, ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਸਕੇਲ ਤੇ, ਕਿਸੇ ਨਾ ਕਿਸੇ DOT ਦੇ ਉੱਤੇ ਅੱਗੇ ਜਾ ਕੇ ਉਹਨਾਂ ਨੂੰ ਇਹ ਪ੍ਰੋਬਲਮ ਇਸ਼ੂ ਖੜਾ ਹੋ ਜਾਂਦਾ ਆ। ਸੋ ਜੇ ਕੋਈ ਚਲਾਈ ਜਾਂਦਾ ਆ, ਚੱਲੀ ਜਾਂਦਾ, ਕਿੰਨੀ ਦੇਰ ਤੱਕ ਚੱਲੀ ਜਾਂਦਾ, ਦੈਟਸ ਅ ਡਿਫਰੈਂਟ ਸਟੋਰੀ। ਪਰ ਜਿੱਦਣ ਉਹ ਮਤਲਬ ਕਿ ਉਹਨਾਂ ਦੀ ਨਜ਼ਰ 'ਚ ਆ ਜਾਂਦਾ ਹੈ, ਡੈਫੀਨੇਟਲੀ ਉਹ ਇਹ ਚੀਜ਼ ਕਹਿ ਸਕਦੇ, ਕਰ ਸਕਦੇ, ਦੈਟ ਇਜ਼ ਦਾ ਲਾਅ। ਅਕੋਰਡਿੰਗ ਟੂ ਦਾ ਲਾਅ ਤੁਸੀਂ ਕੈਲੀਫੋਰਨੀਆ 'ਚ ਰਹਿੰਦੇ ਆ, ਤੁਹਾਡਾ ਐਡਰੈਸ ਕੈਲੀਫੋਰਨੀਆ ਦਾ ਹੋਣਾ ਚਾਹੀਦਾ, ਲਾਇਸੈਂਸ ਕੈਲੀਫੋਰਨੀਆ ਦਾ ਹੋਣਾ ਚਾਹੀਦਾ। ਸੋ ਉਹ ਡੈਫੀਨੇਟਲੀ ਜਿਹੜੀ ਉਹ ਗੱਲ ਹੈਗੀ ਆ ਬਿਲਕੁਲ ਠੀਕ ਹੈਗੀ ਆ, ਔਰ ਇਹ ਕੋਈ ਨਵਾਂ ਲਾਅ ਨਹੀਂ ਹੈ, ਪਹਿਲਾਂ ਦਾ ਹੀ ਇੱਦਾਂ ਆ। ਜੀ ਜੀ। ਅਗਲੇ ਕਾਲਰ ਮੁਖਤਿਆਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਭਾਈ, ਮੇਰਾ ਲਾਇਸੈਂਸ ਐਤਕੀ ਨਾ ਮਈ 'ਚ ਐਕਸਪਾਇਰ ਹੋਣਾ ਸੀ। ਮੈਨੂੰ ਲਾਸਟ ਜੂਨ ਵਿੱਚ ਚਿੱਠੀ ਆਈ ਸੀ ਰੀਅਲ ਆਈਡੀ ਬਣਾਉਣ ਲਈ ਜੀ। ਉਦੋਂ DMV ਆਉਂਦੇ, ਮੈਂ ਨਾ ਆਪਣੇ ਨਵੰਬਰ 'ਚ ਗਿਆ ਸੀ ਸ਼ਾਇਦ ਰੀਅਲ ਆਈਡੀ ਬਣਾਉਣ ਲਈ, ਤਾਂ ਉਹਨੇ ਮੇਰਾ ਲਾਇਸੈਂਸ ਵੀ 5 ਸਾਲ ਰਿਨਿਊ ਕਰਤਾ ਸੀ, ਕੋਈ ਟੈਸਟ ਨਹੀਂ, ਕੁਛ ਨਹੀਂ। ਹਾਂਜੀ, ਹੋ ਜਾਂਦਾ ਇੱਦਾਂ ਜੀ। ਹਾਂਜੀ ਹਾਂਜੀ, ਉਹ ਤੁਹਾਨੂੰ ਜੇ ਬਾਈ ਦੀ ਜਿਹੜੇ ਦੋਵੇਂ ਕਾਲ ਆਏ ਸੀ ਨਾ, ਉਹ ਹੋ ਸਕਦਾ ਜਿੱਦਾਂ ਉਹਨਾਂ ਦਾ ਜਿਹੜਾ ਚਿੱਠੀ ਨਹੀਂ ਉਹਨਾਂ ਦਾ ਲਾਇਸੈਂਸ ਆ ਜਾਵੇ, ਉਹਦਾ ਆਨਲਾਈਨ ਪਤਾ ਕਰ ਲੈਣ। ਦੂਸਰੇ ਬਾਈ ਜਿਹੜੇ ਆ, ਜੇ ਉਹਦੀ ਰੱਖਣਾ ਟਰੱਕ ਦਾ, ਫਿਰ ਉਹਨੂੰ ਮੈਡੀਕਲ ਲੈ ਕੇ ਜਾਣਾ ਪੈਣਾ ਉੱਥੇ, ਸ਼ਾਇਦ ਟੈਸਟ ਨਾ ਦੇਣਾ ਪਵੇ। ਜੀ ਜੀ, ਬਿਲਕੁਲ ਜੀ, ਬਿਲਕੁਲ ਇਦਾਂ ਹੀ ਆ, ਬਿਲਕੁਲ ਠੀਕ ਹੈ। ਬਹੁਤ ਟੈਸਟ ਬਹੁਤ ਘੱਟ ਲੈਂਦੇ DMV ਵਾਲੇ ਕਰੋਨਾ ਕਰਕੇ। ਜੀ ਬਿਲਕੁਲ ਜੀ, ਬਿਲਕੁਲ। ਹਾਂਜੀ, ਇਹ ਡਿਪੈਂਡ ਕਰਦਾ ਜੀ ਤੁਹਾਡੇ ਨਾ, ਜਦੋਂ ਤੁਸੀਂ DMV ਦੇ ਵਿੱਚ ਜਾਂਦੇ ਆ, DMV ਦੀ ਬਹੁਤ ਹੀ ਕਾਰਜ ਪ੍ਰਣਾਲੀ ਜਿਹੜੀ ਹੈ ਨਾ, ਉੱਤੇ ਬੜਾ ਕੁਐਸਚਨੇਬਲ ਹੈਗੀ ਆ। ਮੈਂ ਵੀ ਰਾਜਕਿਰਨ ਇੱਕ ਵਾਰੀ ਲਾਇਸੈਂਸ ਆਪਣਾ ਰਿਨਿਊ ਕਰਾਉਣ ਗਿਆ, ਤੇ ਮੇਰੇ ਨਾਲ ਮੇਰਾ ਫਰੈਂਡ ਸੀਗਾ, ਤੇ ਉਹਦਾ ਕੋਈ ਟਿਕਟ ਨਹੀਂ, ਕੋਈ ਐਕਸੀਡੈਂਟ ਨਹੀਂ, ਕੋਈ ਕੁਛ ਨਹੀਂ, ਮਤਲਬ ਕਲੀਨ ਰੈਕਡ ਹੈ ਨਾ। ਤੇ ਉਹ ਬੜੇ ਚਾਅ ਦੇ ਵਿੱਚ ਖੜਾ ਵੀ ਮੈਨੂੰ ਮਤਲਬ ਕਿ ਇਹਨਾਂ ਨੇ ਫੜਾ ਦੇਣਾ ਲਾਇਸੈਂਸ ਉੱਦਾਂ ਹੀ ਹੈ ਨਾ। ਤੇ ਮੇਰੇ ਕੋਲ 2 ਟਿਕਟਾਂ ਸੀਗੀਆਂ, ਤੇ ਮੈਂ ਆਪਣਾ ਤਿਆਰੀ ਕਰਕੇ ਗਿਆ ਵੀ ਮੈਂ ਟੈਸਟ ਦੇਣ ਜਾਣਾ ਆ, ਠੀਕ ਆ। ਸੋ ਦੋਨੋਂ ਅਸੀਂ ਲਾਈਨ 'ਚ ਲੱਗੇ, ਉਹ ਮੇਰੇ ਅੱਗੇ ਆ, ਤੇ ਉਹਨਾਂ ਨੇ ਫੜਾਤਾ ਟੈਸਟ ਵੀ ਆਹ ਲੈ ਫੜ ਟੈਸਟ। ਮੈਂ ਗਿਆ, ਮੈਨੂੰ ਉਹਨਾਂ ਨੇ ਲਾਇਸੈਂਸ ਮੇਰਾ ਉੱਦਾਂ ਹੀ ਰਿਨਿਊ ਕਰਤਾ। ਸੋ ਇਹ ਜਿਹੜੀ ਚੀਜ਼ ਹੈਗੀ ਆ ਨਾ, ਇਹ DMV ਦਾ ਕਾਰਜ ਪ੍ਰਣਾਲੀ ਦੇ ਬਹੁਤ ਕੁਐਸਚਨ ਉੱਠਦੇ ਆ, ਪਰ ਡੈਫੀਨੇਟਲੀ ਇਹ ਗੱਲ ਸਹੀ ਹੈ ਭਾਜੀ ਇਹਨਾਂ ਦੀ। ਜੀ ਬਿਲਕੁਲ। ਅਤੇ ਇਸ ਤੋਂ ਉੱਤੇ ਜੇ ਤੁਹਾਡਾ ਵੀ ਕੋਈ ਸਵਾਲ ਹੈਗਾ ਆ, ਤੁਸੀਂ ਵੀ ਜੇ ਕੋਈ ਅਪਡੇਟ ਕਰਨੀ ਹੈ ਰੋਡ ਕੰਡੀਸ਼ਨਸ ਦੇ ਬਾਰੇ ਵੀ, ਤਾਂ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਨੰਬਰ ਹੈ 408 272 5200 4082725200 408 272 5200। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਲਵਲੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਤੇ ਦੋਵਾਂ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਜੀ, ਮੇਰਾ ਲਾਇਸੈਂਸ ਹੋਣਾ ਸੀ 18 ਮਈ ਨੂੰ ਇਸੇ ਸਾਲ 'ਚ ਨਿਊ, ਤੇ ਮੈਨੂੰ ਲੈਟਰ ਆ ਗਿਆ ਸੀ ਪਿੱਛੇ 10 ਕੁ ਦਿਨ ਪਹਿਲਾਂ ਵੀ ਤੁਸੀਂ DMV 'ਚ ਜਾ ਕੇ ਆਪਣਾ ਜਰਨਲ ਨੌਲੇਜ ਦਾ ਜਿਹੜਾ ਵੀ ਉਹ ਟੈਸਟ ਦੇਣਾ। ਤੇ ਮੈਂ ਚੱਲ ਗਿਆ DMV ਆਪਣੇ ਫ੍ਰਿਜ ਨੂੰ ਕਮਰਸ਼ੀਅਲ 'ਚ ਜੀ। ਉੱਥੇ ਜਾ ਕੇ ਉਹਨਾਂ ਮੇਰਾ ਹਾਂਜੀ, ਮੈਂ ਆਪਣੇ 3 ਪ੍ਰੂਫ ਵੀ ਲੈ ਗਿਆ ਜਿਹੜੇ ਹੋਮ ਐਡਰੈਸ ਦੇ ਲੈਂਦੇ ਨੇ, ਤੇ ਆਪਣਾ ਮੈਡੀਕਲ ਮੇਰਾ ਨਵੰਬਰ ਮਹੀਨੇ ਐਕਸਪਾਇਰ ਹੋਣਾ ਸੀ, ਉਹ ਮੇਰੇ ਕੋਲ ਫਾਈਲ ਹੈ ਸੀ, ਉਹ ਵੀ ਲੈ ਗਿਆ, ਸਾਰਾ ਡਾਕੂਮੈਂਟ ਲੈ ਗਿਆ। ਜਰਨਲ ਨੌਲੇਜ ਦੀ ਮੈਂ ਸਾਰੀ ਤਿਆਰੀ ਕਰਕੇ ਗਿਆ। ਉਹਨਾਂ ਸਿਰਫ ਮੇਰਾ ਇਕੱਲਾ ਵਿਜ਼ਨ ਟੈਸਟ ਲਿਆ ਜੀ, ਤੇ ਬਾਕੀ ਕੁਛ ਨਹੀਂ ਲਿਆ। ਉਹ ਮੈਂ ਉਹਨਾਂ ਨੂੰ ਆਪਣੇ ਐਡਰੈਸ ਪ੍ਰੂਫ ਪੁੱਛਿਆ, ਤੇ ਉਹ ਕਹਿੰਦੇ ਨਹੀਂ, ਜਿਹਨੂੰ ਇਹ ਲੈਟਰ ਆਇਆ ਉਹਦੇ ਅਸੀਂ ਐਡਰੈਸ ਪ੍ਰੂਫ ਉਹਦਾ ਨਹੀਂ ਆਪਾਂ ਦੇਖਦੇ, ਜਿਹਦੇ ਕੋਲ ਇਹ ਲੈਟਰ ਨਹੀਂ ਆਇਆ ਉਹ ਆਪਣੇ 3 ਜਿਹੜੇ ਉਹਦੇ ਆਪਾਂ 3 ਐਡਰੈਸ ਪ੍ਰੂਫ ਵੇਖ ਲੈਣੇ। ਮੈਂ ਤਾਂ ਦੱਸ ਰਿਹਾ ਵੀ ਉਹ ਭਾਜੀ ਜਿਹੜੀ ਪਿੱਛੇ ਕਹਿ ਰਹੇ ਸੀ ਵੀ ਮੇਰੇ ਕੋਲ ਕੋਈ ਲੈਟਰ ਨਹੀਂ ਆਇਆ, ਜੇ ਲੈਟਰ ਨਹੀਂ ਆਇਆ ਤੇ ਉਹਨਾਂ ਨੂੰ 3 ਪ੍ਰੂਫ ਆਪਣੇ ਨਾਲ ਲੈ ਕੇ ਜਾਣੇ ਪੈਣਗੇ। ਤੇ ਬਾਕੀ ਉਹਨਾਂ ਟੈਸਟ ਨਹੀਂ ਲਿਆ, ਇਹਨਾਂ DMV ਵਾਲੇ ਨੇ ਫਿਰ ਕੈਂਸਲ ਕਰਦਾ ਵੀ ਕਹਿੰਦੇ ਅਸੀਂ ਟੈਸਟ ਨਹੀਂ ਲੈਣਾ ਤੁਹਾਡਾ, ਬਿਨਾਂ ਟੈਸਟ ਤੋਂ ਉਹਨਾਂ ਨਿਊ ਕਰ ਦਿੰਦਾ ਮੈਂ। ਜੀ ਇਹ ਦੱਸਣਾ। ਜੀ ਥੈਂਕ ਯੂ ਜੀ, ਮਿਹਰਬਾਨੀ ਜੀ। ਜੀ ਜੀ ਸ਼ੁਕਰੀਆ। ਸੋ ਬਿਲਕੁਲ ਸਰੋਤਿਓ, ਤੁਸੀਂ ਵੀ ਜੇ ਕਾਲ ਕਰਕੇ ਆਪਣਾ ਕੋਈ ਸਵਾਲ ਵਗੈਰਾ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ, ਨੰਬਰ 408 272 5200। ਆਪਣੇ ਅਗਲੇ ਕਾਲਰ ਨੇ ਫਰੈਜ਼ਨੋ ਤੋਂ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਲਾਸਟ ਵਿੱਚ 6644 ਹੈ ਜੀ ਨੰਬਰ ਤੁਹਾਡਾ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ। ਮੇਰੇ ਕੋਲ ਕੁਐਸਚਨ ਹੈ, ਇੱਕ ਆਪਣੇ ਕੋਈ ਫੈਮਿਲੀ ਮੈਂਬਰ ਹੈਗੇ ਆ, ਉਹਨਾਂ ਦਾ ਨਾ ਪੁਲਿਸ ਆਫਿਸਰ ਨੇ 2 ਸਾਲ ਪਹਿਲਾਂ ਪੁੱਲ ਕਰਕੇ ਤਾਂ ਉਹਨੂੰ ਕਹਿੰਦੇ ਤੇਰਾ ਟਰੱਕ ਸਹੀ ਨਹੀਂ ਚੱਲਦਾ, ਤੇ ਉਹਨੂੰ ਟਿਕਟ ਦੇ ਦਿੱਤੀ ਕੋਈ ਹੈਲਥ ਇਸ਼ੂ ਦੀ। ਤਾਂ ਉਹ DMV ਕੋਲੋਂ ਡਾਕਟਰ ਕੋਲੋਂ ਕਈ ਵਾਰੀ ਲਿਖਵਾ ਕੇ ਲੈ ਕੇ ਗਿਆ, DMV ਵੀ ਬਿਲਕੁਲ ਕੋਈ ਹੈਲਥ ਇਸ਼ੂ ਨਹੀਂ ਗਾ, ਹਰ ਚੀਜ਼ ਨੋਰਮਲ ਹੈਗੀ ਆ ਤੇ ਕੋਈ ਹੈਲਥ ਕੰਡੀਸ਼ਨ ਨਹੀਂ ਇਹੋ ਜਿਹੀ। ਤਾਂ ਉਹ DMV ਵਾਲਿਆਂ ਨੇ ਕੰਪਿਊਟਰ 'ਚ ਪਾਇਆ ਹੋਇਆ ਇਹ ਵੀ ਇਹਨੂੰ ਜਿਹੜਾ ਹੈਲਥ ਇਸ਼ੂ ਆ ਤੇ ਕਮਰਸ਼ੀਅਲ ਲਾਇਸੈਂਸ ਨਹੀਂ ਇਹ ਲੈ ਸਕਦਾ। ਤੇ ਉਹਦੇ ਲਈ ਮੇਰਾ ਕੁਐਸਚਨ ਇਹ ਹੈ ਵੀ ਕੋਈ ਕਿਸ ਤਰ੍ਹਾਂ ਦਾ ਅਟਰਨੀ ਵਗੈਰਾ ਹੈਗਾ ਜਾਂ ਇਹਦੇ ਲਈ ਕੀ ਕੀਤਾ ਜਾ ਸਕਦਾ, ਕਿਸੇ ਅਟਰਨੀ ਦੇ ਥਰੂ ਅਪਰੋਚ ਕੀਤਾ ਜਾਵੇ DMV ਨੂੰ, ਤੇ ਇਸ ਚੀਜ਼ ਦਾ ਜੇ ਕੋਈ ਹੱਲ ਨਿਕਲ ਸਕਦਾ ਹੋਵੇ। ਨਹੀਂ, ਅਟਰਨੀ ਦੀ ਤਾਂ ਲੋੜ ਨਹੀਂ ਹੈਗੀ। ਜੇ ਤੁਸੀਂ ਆਈ ਡੋਂਟ ਨੋ ਹੁਣ ਕਿੱਦਾਂ ਦਾ ਹੈਲਥ ਇਸ਼ੂ ਹੈਗਾ ਆ, ਜੇ ਮਤਲਬ ਕਿ ਟਰੱਕ ਠੀਕ ਨਹੀਂ ਚੱਲਦਾ ਹੈਗਾ ਜਾਂ ਡੈਫੀਨੇਟਲੀ ਕੋਈ ਇੱਦਾਂ ਦੀ ਇਸ਼ੂ ਹੈਗਾ, ਤੇ ਜੇ ਤੁਸੀਂ ਜਿਹੜਾ ਉਹਨਾਂ ਦਾ ਅਪਰੂਵਡ ਡਾਕਟਰ ਹੈਗਾ ਆ ਉਹਦੇ ਥਰੂ ਤੁਸੀਂ ਐਗਜ਼ਾਮ ਕਰਵਾ ਕੇ ਉਹਦੇ ਥਰੂ ਤੁਸੀਂ ਆਪਣਾ ਟੈਸਟ ਕਰਵਾ ਕੇ ਲੈ ਕੇ ਜਾਂਦੇ ਹੈਗੇ ਆ, ਤੇ ਆਈ ਡੋਂਟ ਥਿੰਕ ਸੋ ਤੁਹਾਨੂੰ ਕਿਸੇ ਲਾਇਰ ਦੀ ਲੋੜ ਹੈਗੀ ਹੈ। ਬਟ ਡੈਫੀਨੇਟਲੀ ਜੇ DMV ਨੇ ਕੋਈ ਇੱਦਾਂ ਦਾ ਚੀਜ਼ ਕੀਤੀ ਹੈਗੀ ਆ ਜਾਂ ਇੱਦਾਂ ਦੀ ਕੋਈ ਰਿਸਟ੍ਰਿਕਸ਼ਨ ਪਾਈ ਹੈਗੀ ਆ, ਤੇ ਉਹਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਹੋਏਗਾ ਜੇ ਉਹਨਾਂ ਨੇ ਰਿਸਟ੍ਰਿਕਸ਼ਨ ਪਾਈ ਆ। ਪਰ ਇੱਕ ਵਾਰੀ ਤੁਸੀਂ ਜ਼ਰੂਰ ਚੈੱਕ ਕਰੋ ਕਿ ਤੁਹਾਡਾ ਜਿਹੜਾ ਰੀਜ਼ਨ ਕੀ ਹੈਗਾ ਆ, ਕਿੱਦਾਂ ਮਤਲਬ ਕਿ ਕਿਹੜਾ ਕੀ ਰੀਜ਼ਨ ਹੈ, ਕਿਉਂਕਿ ਮੈਨੂੰ ਇਸ ਚੀਜ਼ ਦੇ ਉੱਤੇ ਕਲੀਅਰ ਨਹੀਂ ਹੈਗਾ ਕਿ ਮੈਡੀਕਲ ਕੰਡੀਸ਼ਨ ਉਹ ਕਿਹੜੀ, ਹਾਂ ਉਹ ਮੈਡੀਕਲ ਕੰਡੀਸ਼ਨ ਉਹ ਕਿਹੜੀ ਕਹਿ ਰਹੇ ਆ, ਤੇ ਉਸ ਮੈਡੀਕਲ ਕੰਡੀਸ਼ਨ ਨੂੰ ਐਕਚੁਅਲ 'ਚ ਕਲੀਅਰ ਕਰਨ ਦੇ ਲਈ ਕਿਹੜੇ ਡਾਕਟਰ ਦੀ ਜਿਹੜੀ ਆ ਉਹ ਤੁਹਾਨੂੰ ਉਹ ਚਾਹੀਦੀ ਹੈ ਨਾ ਹੋਵੇ ਕੋਈ ਮੇਰੇ ਅੱਗੇ ਤੋਂ ਲਿਖਾ ਕੇ ਲੈ ਗਿਆ ਹੋਵੇ ਵੀ ਭਾਈ ਨਹੀਂ ਨਹੀਂ ਠੀਕ ਆ ਵੀ ਇੱਦਾਂ ਹੀ ਅਪਰੂਵ ਡਾਕਟਰ ਚਾਹੀਦਾ ਜਿਹੜਾ ਕਿ ਤੁਹਾਡਾ ਐਗਜ਼ਾਮੀਨੇਸ਼ਨ ਕਰੇ। ਜੀ 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 ਸੋ ਐਗਜ਼ੈਕਟਲੀ ਉਸ ਕੰਡੀਸ਼ਨ ਦੇ ਉੱਤੇ ਜਿਹੜਾ ਉਹ ਟੈਸਟ ਕਰਕੇ ਜਿਹੜਾ ਹੋਵੇ। ਸੋ ਆਈ ਥਿੰਕ ਉਹ ਪ੍ਰੋਸੀਜਰ ਨੂੰ ਜਿਹੜਾ ਉਹ ਤੁਸੀਂ ਪ੍ਰੋਸੈਸ ਨੂੰ ਫੋਲੋ ਕਰੋ। ਜੇ ਨਹੀਂ ਹੈਗਾ ਤਾਂ ਡੈਫੀਨੇਟਲੀ ਤੁਸੀਂ ਵਕੀਲ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ। ਅਮਰੀਕਾ ਦੇ ਵਿੱਚ ਤੁਹਾਨੂੰ 6th ਅਮੈਂਡਮੈਂਟ ਦੇ ਤਹਿਤ ਹੈਗਾ ਵੀ ਤੁਸੀਂ ਜਦੋਂ ਮਰਜ਼ੀ ਕੌਂਸਲ ਦੀ ਸਹੂਲਤ ਜਿਹੜੀ ਉਹ ਲੈ ਸਕਦੇ ਆ। ਅਗਲੇ ਕਾਲਰ ਨੇ ਆਪਣੇ ਜੁੜੇ ਰਾਜ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਰਮਨ ਜੀ, ਮੇਰਾ ਕੁਐਸਚਨ ਹੈ ਕਿ ਮੈਨੂੰ 8 ਮਹੀਨੇ ਹੋ ਗਏ ਲਾਇਸੈਂਸ ਲਏ ਨੂੰ, ਤੇ ਮੈਂ 3-4 ਕੰਪਨੀ 'ਚ ਅਪਲਾਈ ਕੀਤਾ ਸੀ, ਤਾਂ ਉਹਨਾਂ ਨੇ ਮੈਨੂੰ ਸਾਫ਼ ਮਨਾ ਕਰਤਾ ਵੀ ਤੇਰੇ ਅਸੀਂ 2 ਸਾਲ ਨਹੀਂ ਰੱਖ ਸਕਦੇ। ਪਰ ਕਈ ਜਿਹੜੇ ਇੱਥੇ ਆਪਣੇ ਲੋਕਲ ਬੰਦੇ ਆ ਉਹ ਕਹਿੰਦੇ ਕੋਈ ਨਹੀਂ ਪੁੱਛ ਲਓ ਵੀ ਚੜ੍ਹ ਜਾ ਟਰੱਕ ਦੇ, ਚੜ੍ਹਾਤਾ ਮੈਨੂੰ। ਇੱਕ ਦਿਨ ਮੈਂ ਹਫ਼ਤਾ ਉੱਤੇ ਚਲਾਉਂਦਾ ਰਿਹਾ, ਮੈਂ ਕਿਹਾ ਮੈਨੂੰ ਨਾਲ ਉਹ ਕਹਿੰਦੇ ਨਹੀਂ ਤੇਰੀ ਏਜ ਹੈਗੀ ਹੈ ਵੀ ਲੋੜ ਨਹੀਂ ਹੈਗੀ ਵੀ ਪੇਪਰ ਲਿਖਾਉਣ ਦੀ। ਅੱਛਾ, ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਕਈ ਜਿਹੜੇ ਮੁੰਡੇ ਤਾਂ ਲਾਇਸੈਂਸ ਲੈਂਦੇ ਆ ਉਹ ਪਤਾ ਨਹੀਂ ਕਿੱਦਾਂ ਚਲਾਈ ਜਾਂਦੇ ਆ, ਬਿਨਾਂ ਇੰਸ਼ੋਰੈਂਸ ਚਲਾਉਂਦੇ ਆ, ਇੰਸ਼ੋਰੈਂਸ ਚਲਾਉਂਦੇ ਆ, ਤੇ ਮੇਰਾ ਨਾਂ ਨਹੀਂ ਪਾਇਆ ਇੰਸ਼ੋਰੈਂਸ ਦੇ ਵਿੱਚ ਜੀ। ਇਹਦੇ ਬਾਰੇ ਕੰਸਰਨ ਕਰਨਾ ਥੋੜ੍ਹਾ ਜਿਹਾ। ਜੀ ਬਿਲਕੁਲ ਜੀ, ਇਹ ਜਿਹੜੀ ਚੀਜ਼ ਹੈਗੀ ਆ ਇਹ ਡੈਫੀਨੇਟਲੀ ਬਹੁਤ ਵੱਡਾ ਇਸ਼ੂ ਇਸ ਵੇਲੇ ਚੱਲ ਰਿਹਾ ਹੈਗਾ ਆਪਣੀ ਕਮਿਊਨਿਟੀ ਦੇ ਵਿੱਚ, ਕਿ ਇਸ ਵੇਲੇ ਬਹੁਤ ਘੱਟ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਹੈਗੀਆਂ ਉਹ 1 ਸਾਲ ਤੋਂ ਘੱਟ ਦੇ ਐਕਸਪੀਰੀਅੰਸ ਵਾਲੇ ਡਰਾਈਵਰ ਨੂੰ ਐਡ ਹੀ ਨਹੀਂ ਕਰਦੇ ਹੈਗੇ। ਸੋ ਉਹ ਗੱਲ ਹੀ ਨਹੀਂ ਕਰਦੇ ਹੈਗੇ ਤੁਹਾਡੇ ਨਾਲ। ਸੋ ਇਸ ਕਰਕੇ ਜਿੰਨੇ ਵੀ ਇਸ ਵੇਲੇ ਨਵੇਂ ਡਰਾਈਵਰ ਜਿਹੜੇ ਆ ਉਹ ਚੱਲ ਰਹੇ ਹੈਗੇ ਆ ਜਾਂ ਆਪਣੇ ਟਰੱਕ ਚਲਾ ਰਹੇ ਹੈਗੇ ਆ, ਬਹੁਤ ਘੱਟ ਐਸੇ ਹੈਗੇ ਆ ਜਿਹੜੇ ਕਿ ਇੰਸ਼ੋਰੈਂਸ ਤੇ ਹੋਣਗੇ, ਔਰ ਇਹ ਬਹੁਤ ਵੱਡਾ ਇੱਕ ਇਸ਼ੂ ਹੈਗਾ। ਫਿਰ ਅਸੀਂ ਇਸੇ ਕਰਕੇ ਗੱਲ ਕਰਦੇ ਹਾਂ ਕਿ ਜਦੋਂ ਐਕਸੀਡੈਂਟ ਹੋ ਜਾਂਦਾ ਆ ਕਵਰੇਜ ਨਹੀਂ ਹੁੰਦੀ ਔਰ ਕੋਈ ਕਿਸੇ ਕਿਸਮ ਦਾ ਤੁਹਾਨੂੰ ਕੁਛ ਨਹੀਂ ਮਿਲਦਾ ਹੈਗਾ। ਇਹ ਸਾਰੀਆਂ ਚੀਜ਼ਾਂ ਬਿਲਕੁਲ ਇੰਟਰਲਿੰਕ ਹੈਗੀਆਂ ਭਾਜੀ, ਕਿ ਟਰੱਕ ਜਿਹੜਾ ਹੈਗਾ ਆ ਜੋ ਤੁਸੀਂ ਚਲਾਉਂਦੇ ਆ, ਤੇ ਜੇ ਤੁਸੀਂ ਇੰਸ਼ੋਰੈਂਸ ਦੇ ਉੱਤੇ ਨਹੀਂ ਹੈਗੇ ਤੇ ਡੈਫੀਨੇਟਲੀ ਕਿਸੇ ਹਾਦਸੇ ਦੇ ਚੱਲਦਿਆਂ ਤੁਹਾਨੂੰ ਕੋਈ ਵੀ ਜਿਹੜੇ ਫੈਸਿਲਿਟੀਜ਼ ਜਾਂ ਕੋਈ ਵੀ ਬੈਨੀਫਿਟਸ ਜਿਹੜੇ ਆ ਉਹ ਬਿਲਕੁਲ ਨਹੀਂ ਮਿਲਣੇ ਹੈਗੇ। ਔਰ ਫਿਰ ਲਾਇਬਿਲਿਟੀ ਵੱਖਰੀ ਕੰਪਨੀ ਦੇ ਉੱਤੇ ਜੱਗਾ ਚੁੱਕ ਦਿੰਦੀਆਂ ਆ, ਥੋੜੇ ਇਹੋ ਜਿਹੀਆਂ ਕੰਪਨੀਆਂ ਜਿਹੜੀਆਂ ਬਿਲਕੁਲ ਹੱਥ ਝਾੜ ਦਿੰਦੀਆਂ। ਸੋ ਇਹ ਜਿਹੜੀ ਗੱਲ ਹੈਗੀ ਆ ਇਹ ਬਿਲਕੁਲ ਤੁਹਾਡੀ ਹੈਗੀ ਆ ਕਿ ਇੱਥੇ ਇਸ ਵੇਲੇ ਬਹੁਤ ਜ਼ਿਆਦਾ ਸਿਚੁਏਸ਼ਨ ਇਹ ਵਧੀ ਹੋਈ ਆ, ਡਰਾਈਵਰਾਂ ਦੀ ਬਹੁਤ ਕਮੀ ਹੈਗੀ ਆ, ਟਰੱਕ ਬਹੁਤ ਖੜੇ ਹੈਗੇ ਆ। ਸੋ ਅਸੀਂ ਇੱਕ ਗਲਤ ਡਿਸੀਜਨ ਟਰੱਕਿੰਗ ਕੰਪਨੀਆਂ ਵਾਲਿਆਂ ਬਾਰੇ ਮੈਂ ਗੱਲ ਕਰੂੰਗਾ ਕਿ ਇੱਕ ਗਲਤ ਡਿਸੀਜਨ ਲੈ ਲਿਆ ਜਾਂਦਾ ਕਿ ਕੋਈ ਗੱਲ ਨਹੀਂ, ਇਟਸ ਓਕੇ ਆ, ਚੜ੍ਹਾ ਦਿਓ, ਕੋਈ ਨਹੀਂ, ਦੂਜਾ ਬੰਦਾ ਆਪਣਾ ਹੀ ਆ, ਇੱਦਾਂ ਆ ਉੱਦਾਂ ਆ, 100
ਆਪਣੇ ਆਪ ਨੂੰ ਬਹਾਨੇ ਲਾ ਕੇ ਸੈਟਿਸਫਾਈਡ ਆਪਣੇ ਆਪ ਨੂੰ ਆਪੇ ਕਰਕੇ ਤੇ ਉਹ ਤੋੜ ਦਿੱਤਾ ਜਾਂਦਾ ਆ। ਸੋ ਇਹ ਜਿਹੜੀ ਚੀਜ਼ ਹੈਗੀ ਆ ਇਹ ਬਿਲਕੁਲ ਤੁਹਾਡੀ ਸੱਚੀ ਆ ਔਰ ਸਹੀ ਆ ਕਿ ਜਿਹੜੇ ਨਵੇਂ ਡਰਾਈਵਰ ਹੈਗੇ ਆ ਉਹਨਾਂ ਨੂੰ ਬਹੁਤ ਢੰਗ ਤਰੀਕੇ ਦੇ ਨਾਲ ਚੱਲਣਾ ਚਾਹੀਦਾ। ਈਵਨ ਜੇ ਤੁਹਾਡਾ ਸਾਲ ਦਾ ਐਕਸਪੀਰੀਅੰਸ ਵੀ ਹੈਗਾ, ਇਸੇ ਕਰਕੇ ਕਹੀਦਾ ਕਿ ਜਦੋਂ ਤੁਸੀਂ ਕਿਸੇ ਕੰਪਨੀ ਕੋਲ ਕੰਮ ਕਰਨਾ ਹੈਗਾ W2 ਦੀ ਮੰਗ ਜ਼ਰੂਰ ਕਰੋ, W2 ਜ਼ਰੂਰ ਲਓ। W2 ਲਓਗੇ ਤੇ ਤੁਹਾਨੂੰ ਇੰਸ਼ੋਰੈਂਸ ਐਡ ਕਰਨਾ ਪਊਗਾ, ਇੰਸ਼ੋਰੈਂਸ ਐਡ ਹੋਊਗੇ ਤੇ ਤੁਹਾਡੀ ਕਵਰੇਜ ਹੋਊਗੀ। ਤੁਸੀਂ ਆਪਣੀ ਜਾਨ ਜਿਹੜੀ ਆ ਬਾਹਰ ਔਖੀ ਕਰਦੇ ਹੈਗੇ ਆ। ਸੋ ਇਸ ਕਰਕੇ ਇਹ ਜਿਹੜੀ ਸਿਚੁਏਸ਼ਨ ਹੈਗੀ ਅੱਜ ਦੀ ਤਰੀਕ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਸਿਚੁਏਸ਼ਨ ਬਣੀ ਹੋਈ ਹੈ ਇਸ ਵੇਲੇ। ਜੀ ਥੈਂਕ ਯੂ ਕਾਲ ਦੇ ਲਈ। ਅਗਲੇ ਕਾਲਰ ਵਿਕਰਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਤੁਸੀਂ ਕੁਐਸਚਨ ਜਿਹੜਾ ਰਿਲੇਟਡ ਹੀ ਆ। ਗੱਲ ਏਦਾਂ ਆ ਕਿ ਮੇਰੇ ਫਰੈਂਡ ਨੇ ਲਿਆ ਸੀ ਲਾਇਸੈਂਸ ਸਾਲ ਪਹਿਲਾਂ ਤੇ ਉਹਨੂੰ ਕੋਈ ਹਾਇਰ ਨਹੀਂ ਕਰ ਰਿਹਾ ਇਸ ਟਾਈਮ, ਤੇ ਉਹੀ ਆਈ ਇੰਸ਼ੋਰੈਂਸ ਕਰਕੇ। ਤੇ ਮੈਨੂੰ ਭਾਜੀ ਲਾਇਸੈਂਸ ਮੈਂ ਵੀ ਲੈਣਾ ਸੀ ਪਰ ਮੈਂ ਰੁਕ ਗਿਆ ਉਹਨੂੰ ਦੇਖ ਕੇ, ਤੇ ਮੈਨੂੰ ਕੰਟਰੈਕਟ ਮਿਲ ਰਿਹਾ ਫੈਡੈਕਸ ਵਾਲਿਆਂ ਦਾ, ਤੇ ਫੈਡੈਕਸ ਵਾਲਿਆਂ ਦਾ ਮੈਨੂੰ ਕੰਟਰੈਕਟ ਮਿਲ ਰਿਹਾ ਤੇ ਟਰੱਕ ਜਿਹੜਾ ਮੈਂ ਚਲਾਉਣਾ ਹੈਗਾ 26,000 ਗ੍ਰਾਸ ਵੇਟ ਵਾਲਾ। ਤਾਂ ਉਹਦੇ ਲਈ ਮੇਰੇ ਖਿਆਲ ਕਲਾਸ CDL ਦੀ ਲੋੜ ਨਹੀਂ ਹੈਗੀ, ਰੈਗੂਲਰ ਕਲਾਸ ਸੀ ਤੇ ਹੀ ਮੈਂ ਕਾਰ ਵਾਲੇ ਲਾਇਸੈਂਸ ਤੇ ਹੀ ਚਲਾ ਸਕਦਾ ਉਹ ਟਰੱਕ। ਤੇ ਇਹ ਮੇਕ ਸ਼ੋਰ ਕਰਨਾ ਸੀ। ਹਾਂਜੀ 26,000 ਗ੍ਰਾਸ ਵੇਟ ਵਾਲਾ ਟਰੱਕ ਹੈਗਾ, ਤਾਂ ਉਹ ਮੈਨੂੰ ਕੰਟਰੈਕਟ ਦੇ ਰਹੇ ਨੇ ਫੈਡੈਕਸ ਵਾਲੇ। ਉਹ ਪਰ ਮੈਨੂੰ ਕਹਿੰਦੇ ਕਿ ਟਰੱਕ ਤੈਨੂੰ ਆਪਣਾ ਬਾਏ ਕਰਨਾ ਪੈਣਾ ਜੀ। ਤੇ ਹਾਂਜੀ, ਤੇ ਇਹਦੀ ਫਿਰ ਮੈਂ ਇੰਸ਼ੋਰੈਂਸ ਪਤਾ ਕਰੀ ਸੀ ਤੇ ਉਹ ਇੰਸ਼ੋਰੈਂਸ ਕਹਿੰਦੇ ਕਿ ਹਾਂ ਤੈਨੂੰ ਇੰਸ਼ੋਰੈਂਸ ਮਿਲ ਜਾਏਗੀ, ਪਰ ਜੇ ਤੇਰੇ ਕੋਲ ਬ੍ਰੈਂਡ ਨਿਊ CDL ਲਾਇਸੈਂਸ ਆ ਫਿਰ ਤੈਨੂੰ ਇੰਸ਼ੋਰੈਂਸ ਨਹੀਂ ਦਿੰਦੇ ਅਸੀਂ। ਘੱਟ ਤੋਂ ਘੱਟ 2 ਸਾਲ ਤੋਂ ਪਹਿਲਾਂ ਤੈਨੂੰ ਇੰਸ਼ੋਰੈਂਸ ਤੇਰੇ ਆਪਣੇ ਨਾਂ ਤੇ ਨਹੀਂ ਮਿਲੂਗੀ, ਜੇ ਮਿਲੂਗੀ ਤਾਂ ਬਹੁਤ ਮਹਿੰਗੀ ਹੋਊਗੀ। ਇਹਦੇ ਬਾਰੇ ਕੁਝ ਦੱਸੋ। ਜੀ ਬਿਲਕੁਲ ਜੀ, ਬਿਲਕੁਲ ਸੱਚੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਐਕਚੁਅਲੀ ਤੁਸੀਂ ਇੱਕ ਬਹੁਤ ਵਧੀਆ ਜਿਹੜੀ ਚੀਜ਼ ਦੱਸੀ ਹੈਗੀ ਆ, ਸੁਜੈਸਟ ਕੀਤੀ ਹੈਗੀ ਆ ਕਿ ਜਿਹੜੇ ਨਵੇਂ ਡਰਾਈਵਰਸ ਹੈਗੇ ਆ, ਜੇ ਤੁਸੀਂ ਕਲਾਸ C ਲਾਇਸੈਂਸ ਦੇ ਉੱਤੇ ਸਟ੍ਰੇਟ ਟਰੱਕ ਜਿਹੜਾ 26 ਫੁੱਟਾ ਟਰੱਕ ਹੈਗਾ ਆ, ਜੇ ਤੁਸੀਂ ਉਹਨੂੰ ਡਰਾਈਵ ਕਰਦੇ ਹੈਗੇ ਆ ਜਾਂ ਉਹਦੇ ਉੱਤੇ ਤੁਸੀਂ ਟਰੱਕ ਲੈਂਦੇ ਆ, ਜੇ ਤੁਸੀਂ 에ਅਰ ਬ੍ਰੇਕਸ ਵਾਲਾ ਸਟ੍ਰੇਟ ਟਰੱਕ ਚਲਾਉਂਦੇ ਆ, ਤੁਹਾਨੂੰ ਕਲਾਸ B ਲਾਇਸੈਂਸ ਜਾਂ ਕਲਾਸ A ਲਾਇਸੈਂਸ ਲੈਂਦੇ ਹੈਗੇ ਆ ਤੇ ਤੁਸੀਂ ਸਟ੍ਰੇਟ ਟਰੱਕ ਚਲਾਉਂਦੇ ਆ ਵਿਦਆਊਟ 에ਅਰ ਬ੍ਰੇਕਸ ਜਾਂ ਵਿਦ 에ਅਰ ਬ੍ਰੇਕਸ, ਹੈ ਨਾ। ਤੇ ਇਹ ਇੱਕ ਬਹੁਤ ਵੱਡਾ ਤਰੀਕਾ ਹੈਗਾ ਜਿਹਦੇ ਨਾਲ ਕਿ ਤੁਸੀਂ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜਾ ਆ ਚੱਲ ਸਕਦੇ ਆ, ਉਤਰ ਸਕਦੇ ਆ। ਜਿਹੜਾ ਕਿ ਡਾਇਰੈਕਟਲੀ 18 ਟਾਇਰਸ ਜਿਹੜਾ ਹੈਗਾ ਆਪਣਾ ਸੈਮਾਈ ਟਰੱਕ ਹੈਗਾ, ਜਿਹੜੇ ਵੱਡੇ ਟਰੱਕ ਹੈਗੇ ਆ, ਇੱਕਦਮ ਉਹਨਾਂ ਦੇ ਉੱਤੇ ਜਾਣ ਦਾ ਜਿਹੜਾ ਬਿਲਕੁਲ ਡੈਫੀਨੇਟਲੀ ਜਿਹੜਾ ਆ ਨਵੇਂ ਡਰਾਈਵਰ ਵਾਸਤੇ ਬਹੁਤ ਔਖਾ ਹੈਗਾ। ਔਰ ਜੌਬਸ ਨਹੀਂ, ਬਹੁਤ ਕੰਪਨੀਆਂ ਜਿਹੜੀਆਂ ਇਸ ਵੇਲੇ, ਕਿਉਂਕਿ ਜੌਬ ਇਸ ਕਰਕੇ ਨਹੀਂ ਦਿੰਦੀਆਂ ਕਿ ਜਿਹੜੀ ਇੰਸ਼ੋਰੈਂਸ ਹੈਗੀ ਆ ਉਹ ਬਹੁਤ ਜ਼ਿਆਦਾ ਮਹਿੰਗੀ ਹੋ ਜਾਂਦੀ ਆ। ਜਿਹੜੇ ਨਵੇਂ ਟਰੱਕਰ ਹੈਗੇ ਆ, ਸਾਡੇ ਕੋਲ ਵੀ ਕਾਫੀ ਡਰਾਈਵਰ ਜਿਹੜੇ ਨਾਪਟਾ ਦੇ ਵਿੱਚ ਆਉਂਦੇ ਹੈਗੇ ਆ ਜਿਹਨਾਂ ਨੇ ਲਾਇਸੈਂਸ ਹੁਣੇ ਲਿਆ ਹੈਗਾ, ਔਰ ਉਹਨਾਂ ਦੀ ਸਿਚੁਏਸ਼ਨ ਇਹ ਹੁੰਦੀ ਆ ਵੀ ਕੋਈ ਵੀ ਕੰਪਨੀ ਹਾਇਰ ਨਹੀਂ ਕਰ ਰਹੀ, ਬਿਕੋਜ਼ ਹਰ ਇੱਕ ਕੰਪਨੀ ਜਿਹੜੀ ਆ ਉਹ ਤੁਹਾਨੂੰ ਇੱਕ ਸਮੇਂਬੰਦੀ ਤੁਹਾਨੂੰ ਦਿੰਦੀ ਆ ਕਿ ਸਾਨੂੰ ਘੱਟੋ ਘੱਟ 1 ਸਾਲ ਜਾਂ 2 ਸਾਲ ਦਾ ਟਾਈਮ ਚਾਹੀਦਾ। ਪਰ ਡੈਫੀਨੇਟਲੀ ਤੁਸੀਂ ਇੱਕ ਬੜਾ ਵਧੀਆ ਸੁਝਾਅ ਦਿੱਤਾ ਕਿ ਇਹਦੇ ਵਿੱਚ ਜਿਹੜੇ ਸਟ੍ਰੇਟ ਟਰੱਕ ਹੈਗੇ ਆ, ਕਿਉਂਕਿ ਸਟ੍ਰੇਟ ਟਰੱਕਾਂ ਦਾ ਕੰਮ ਵੀ ਬਹੁਤ ਹੈਗਾ ਆ। ਸੋ ਜੇ ਤੁਸੀਂ ਸਟ੍ਰੇਟ ਟਰੱਕਾਂ ਦਾ 26 ਫੁੱਟ ਜਿਹੜਾ ਬਾਕਸ ਆ, ਉਸ ਬਾਕਸ ਟਰੱਕ ਦਾ ਕੰਮ ਕਰਦੇ ਆ ਤੇ ਉਹਦੇ ਨਾਲ ਤੁਸੀਂ ਟਰੱਕਿੰਗ ਦੇ ਵਿੱਚ ਹੌਲੀ ਹੌਲੀ ਐਸਟੈਬਲਿਸ਼ ਹੋ ਸਕਦੇ ਆ। ਸੋ ਡੈਫੀਨੇਟਲੀ ਇਹ ਤੁਸੀਂ ਕਰ ਸਕਦੇ ਹੈਗੇ ਆ, ਤੇ ਜੇ ਤੁਹਾਡੀ ਇੰਸ਼ੋਰੈਂਸ ਉਹਦੇ ਸਸਤੀ ਹੁੰਦੀ ਹੈ ਔਰ ਤੁਹਾਨੂੰ ਇਸ ਤਰ੍ਹਾਂ ਦਾ ਕੰਟਰੈਕਟ ਮਿਲਦਾ ਹੈ ਤਾਂ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ। ਜੀ ਥੈਂਕ ਯੂ। ਰਮਨ ਜੀ, ਨੌਕਰੀ ਕਿਸੇ ਨੂੰ ਨਹੀਂ ਦੇ ਰਹੇ ਤੇ ਇਹ ਸਾਰੇ ਚੜੇ ਕਿਹੜੀ ਨੌਕਰੀ ਤੋਂ ਫਿਰਦੇ ਆ ਜਿਹੜੇ ਇੰਨੇ ਛੋਟੇ ਆ? ਮੈਂ ਕਿਹਾ ਵੀ ਜਿੰਨੇ ਡਰਾਈਵਰ ਆ ਉਹ ਕੰਪਲੇਨ ਕਰਦੇ ਵੀ ਸਾਨੂੰ ਜੌਬ ਨਹੀਂ ਦੇ ਰਹੇ 2-2 ਸਾਲ ਦੇ ਐਕਸਪੀਰੀਅੰਸ ਤੋਂ ਬਗੈਰ, ਤੇ ਫਿਰ ਇਹ 2-2 ਸਾਲ ਤੋਂ ਘੱਟ ਐਕਸਪੀਰੀਅੰਸ ਵਾਲੇ ਚਾੜੀ ਕੌਣ ਜਾਂਦਾ? ਸਾਡੀਆਂ ਕੰਪਨੀਆਂ। ਅਸੀਂ ਦੇਖੋ ਜੀ, ਮੈਂ ਰਾਜਕਰਨ, ਅਸੀਂ ਤਾਂ ਹੈਰਾਨ ਆ ਕਈ ਵਾਰੀ ਦੇਖ ਕੇ ਕਈ ਕੰਪਨੀਆਂ ਦੇ ਵਿੱਚ ਕਿ ਕੰਪਨੀਆਂ ਜਿਹੜੀਆਂ ਆ ਉਹ ਰਾਈਟ ਵੇ ਟਰੱਕ ਸਕੂਲ ਚੋਂ ਬੰਦੇ ਆਏ ਨੂੰ ਵੀ ਜੌਬ ਤੇ ਤੋਰ ਦਿੰਦੀਆਂ। ਪਤਾ ਨਹੀਂ ਕਿੱਦਾਂ ਦੀ ਸੋਚ ਹੈਗੀ ਹੈ, ਕਿੱਦਾਂ ਜਦੋਂ ਏਦਾਂ ਕੋਈ ਇਨਐਕਸਪੀਰੀਅੰਸ ਜਾਂ ਬਿਲਕੁਲ ਨਵਾਂ ਆ ਕਿ ਉਹ ਟੀਮ ਦੇ ਨਾਲ ਚੱਲੇ, ਕੀ ਟੀਮ ਦੇ ਨਾਲ ਚੱਲਣ ਵਾਲੇ ਦੇ ਲਈ ਈਜ਼ੀ ਹੁੰਦਾ ਆ ਉਹਨੂੰ ਇੰਸ਼ੋਰੈਂਸ ਦੇ ਵਿੱਚ ਐਡ ਵਗੈਰਾ ਏਦਾਂ ਕਰਨਾ?
ਰਾਜਕਰਨ ਟੀਮ ਦੇ ਨਾਲ ਵੀ ਚੱਲਣ ਦੇ ਲਈ ਨਾ ਤੁਹਾਨੂੰ ਇੰਸ਼ੋਰੈਂਸ ਐਡ ਕਰਨਾ ਪੈਂਦਾ, ਔਰ ਉੱਥੇ ਵੀ ਪ੍ਰੋਬਲਮਸ ਆਉਂਦੀਆਂ ਹੈਗੀਆਂ। ਉੱਥੇ ਵੀ ਇਹ ਨਹੀਂ ਹੈਗਾ ਕਿ ਉੱਥੇ ਸੌਖਾ ਹੋ ਜਾਂਦਾ ਇਹਨੇ ਟੀਮ ਡਰਾਈਵਰ ਦੇ ਵਿੱਚ ਚੱਲਣਾ ਹੈਗਾ। ਇਸੇ ਕਰਕੇ ਜਿਹੜੀਆਂ ਵੱਡੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਨਾ, ਉਹ ਆਪਣੇ ਹੀ ਅੰਦਰ ਦੇ ਅੰਦਰ ਜਿਹੜੀਆਂ ਟਰੱਕਿੰਗ ਸਿਖਾ ਕੇ ਜਿਹੜਾ ਤੁਹਾਡਾ ਇੰਸਟਰਕਟਰ ਹੁੰਦਾ, ਬੇਸਿਕਲੀ ਜਿੱਦਾਂ ਆਪਣੇ ਟਰੱਕ ਸਕੂਲਾਂ ਦੇ ਇੰਸਟਰਕਟਰ ਆ ਨਾ, ਇੱਦਾਂ ਜਿੱਦਾਂ ਸਵਿਫਟ ਹੋ ਗਈ ਆ, ਵੱਡੀਆਂ ਕੰਪਨੀਆਂ ਹੋ ਗਈਆਂ, ਇਹਨਾਂ ਦੇ ਆਪਣੇ ਇੰਸਟਰਕਟਰ ਹੀ ਡਰਾਈਵਰ ਵੀ ਹੁੰਦੇ ਆ। ਸੋ ਡਰਾਈਵਰ ਇੰਸਟਰਕਟਰ ਹੁੰਦਾ ਆ ਉਹ ਜਿਹੜਾ, ਸੋ ਉਹ ਜਦੋਂ ਉਹਦੇ ਨਾਲ ਕੋਈ ਸੈਕੰਡ ਡਰਾਈਵਰ ਚੱਲਦਾ ਹੈ, ਜਿਹੜਾ ਨਵਾਂ ਡਰਾਈਵਰ, ਉਹ ਓਨੀ ਦੇਰ ਤੱਕ ਉਹ ਡਰਾਈਵਰ ਨੂੰ ਰਿਲੀਜ਼ ਨਹੀਂ ਕਰਦਾ ਜਿੰਨੀ ਦੇਰ ਤੱਕ ਉਹ ਇੰਸਟਰਕਟਰ ਉਹ 'ਤੇ ਸਾਈਨ ਆਫ ਨਹੀਂ ਕਰਦਾ, ਚਾਹੇ ਉਹਨੂੰ 2 ਮਹੀਨੇ ਲੱਗਣ, ਚਾਹੇ 4 ਲੱਗਣ, ਚਾਹੇ 6 ਲੱਗਣ। ਤੇ ਜਿਹੜੀਆਂ ਇਹ ਵੱਡੀਆਂ ਕੰਪਨੀਆਂ ਜਾਂ ਜਿਹੜੀਆਂ ਵੀ ਕੰਪਨੀਆਂ ਇੱਦਾਂ ਕਰਦੀਆਂ, ਉਹਨਾਂ ਦੀ ਉਹ ਸੈਲਫ ਇੰਸ਼ੋਰਡ ਹੁੰਦੀਆਂ, ਉਹ ਆਪਣੇ ਆਪ 'ਚ ਉਹਨਾਂ ਦੀ ਆਪਣੀ ਇੰਸ਼ੋਰੈਂਸ ਹੁੰਦੀ ਹੈ, ਬਾਹਰੋਂ ਇੰਸ਼ੋਰੈਂਸ ਨਹੀਂ ਲੈਂਦੀਆਂ। ਹਾਂਜੀ, ਉਹਨਾਂ ਇੰਟਰਨਲ ਆਪਣੀ ਸੈਲਫ ਇੰਸ਼ੋਰਡ ਹੁੰਦੀਆਂ, ਉਹਨਾਂ ਦਾ ਆਪਣਾ ਗਰੁੱਪ ਹੁੰਦਾ ਜਿਸ 'ਚ ਉਹ ਆਪਣੇ ਆਪ ਨੂੰ ਆਪ ਹੀ ਕਵਰ ਕਰਦੀਆਂ। ਸੋ ਇਸ ਕਰਕੇ ਉਹ ਕਾਫੀ ਜਿਹੜਾ ਹੈਗਾ ਉਹ ਫਰਕ ਹੁੰਦਾ। ਪਰ ਜਿਹੜੇ ਹੁਣ ਇਸ ਵੇਲੇ ਦੇਖੋ, ਇਹੋ ਹੀ ਗੱਲ ਹੈ ਨਾ ਕਿ ਜਦੋਂ ਆਪਾਂ ਗੱਲ ਕਰਦੇ ਕਿ ਇੱਕ ਸਿਸਟਮੈਟਿਕ ਢੰਗ ਦੇ ਨਾਲ ਟਰੱਕਿੰਗ ਦੇ ਵਿੱਚ ਐਂਟਰ ਕਰਨਾ ਔਰ ਇੱਕ ਧੱਕੇ ਨਾਲ ਟਰੱਕ ਦੇ ਵਿੱਚ ਐਂਟਰ ਕਰਨਾ, ਅਸੀਂ ਧੱਕੇ ਨਾਲ ਐਂਟਰ ਹੋ ਰਹੇ ਹਾਂ ਸਾਰੀ ਦੁਨੀਆ ਟਰੱਕਿੰਗ ਦੇ ਵਿੱਚ। ਅਸੀਂ ਬਿਲਕੁਲ ਲਾਇਸੈਂਸ ਲਈਦਾ, ਔਰ ਸਾਨੂੰ ਪਤਾ ਹੈ ਕਿ ਸਾਡੇ ਇੱਥੇ ਲਾਇਸੈਂਸ ਲੈਣ ਦੀ ਜਿਹੜੀ ਵਿਧੀ ਤਰੀਕਾ ਹੈਗਾ ਆ ਟਰੱਕ ਸਕੂਲਾਂ ਦਾ, ਉਹ ਕਿੱਦਾਂ ਦਾ ਹੈਗਾ। ਸੋ ਇੱਕ ਤਾਂ ਅਸੀਂ ਟਰੱਕ ਸਕੂਲਾਂ ਦੇ ਵਿੱਚ ਜਿਹੜੀਆਂ ਵਿਧੀ ਹੈਗੀ ਆ ਜਾਂ ਤਰੀਕੇ ਹੈਗੇ ਜਿਹੜੇ ਸਾਡੇ ਲਾਇਸੈਂਸ ਲੈਣ ਦੇ, ਪਹਿਲੀ ਤਾਂ ਉਹੋ ਹੀ ਸਾਡੇ ਬਹੁਤ ਮਾੜੇ ਹੈਗੇ ਆ, ਖਰਾਬ ਹੈਗੇ ਆ। ਉਸ ਤੋਂ ਬਾਅਦ ਅਸੀਂ ਉਹ ਤਰੀਕੇ ਦੇ ਨਾਲ ਲਾਇਸੈਂਸ ਲੈ ਕੇ ਅਸੀਂ ਫਿਰ ਇਲੀਗਲੀ ਵਿਦਾਊਟ ਇੰਸ਼ੋਰੈਂਸ ਅਸੀਂ ਟਰੱਕ 'ਤੇ ਚੜ੍ਹਦੇ ਹਾਂ, ਠੀਕ ਹੈ ਨਾ। ਸੋ ਇਹ ਜਿਹੜਾ ਟਾਈਮਿੰਗ ਹੈਗਾ ਇਹਦੇ ਵਿੱਚ, ਇਹ ਜਿਹੜੀ ਟਰੱਕ ਲਾਇਸੈਂਸ ਟਰੱਕ ਸਕੂਲ ਤੋਂ ਲੈ ਕੇ ਤੇ ਪਹਿਲੇ 2 ਸਾਲ ਜਿਹੜੇ ਆ, ਕਿਸੇ ਵੀ ਟਰੱਕ ਡਰਾਈਵਰ ਲਈ, ਨਵੇਂ ਡਰਾਈਵਰ ਲਈ ਬਹੁਤ ਕ੍ਰਿਟੀਕਲ ਮੰਨੇ ਜਾਂਦੇ ਆ, ਕ੍ਰਿਟੀਕਲ ਹੁੰਦੇ ਆ। ਉਹ ਜਿਹੜਾ ਟਾਈਮ ਹੁੰਦਾ ਉਹਦੇ ਵਿੱਚ ਬਹੁਤ ਜਿਹੜੀਆਂ ਪ੍ਰੋਬਲਮਸ ਆਉਂਦੀਆਂ, ਬਹੁਤ ਮਨੀ ਵੇਸਟੇਜ ਹੁੰਦੀ ਆ। ਪਹਿਲਾਂ ਹੁੰਦਾ ਸੀਗਾ ਰਾਜ ਕਿ ਜਦੋਂ ਕੋਈ ਵੀ ਟਰੱਕ ਦਾ ਲਾਇਸੈਂਸ ਲੈਂਦਾ ਸੀਗਾ, ਉਹ ਸਾਲ 2 ਸਾਲ ਇੱਕ ਟੀਮ 'ਚ ਚੱਲਦਾ ਸੀਗਾ, ਉਹ ਸਾਲ 2 ਸਾਲ ਇੱਕ ਟੀਮ ਦੇ ਵਿੱਚ ਰਹਿੰਦਾ ਸੀਗਾ, ਟੀਮ ਬਣ ਕੇ ਚੱਲਦੇ ਸੀਗੇ, ਐਕਸਪੀਰੀਅੰਸ ਲੈਂਦੇ ਸੀਗੇ, ਸਾਰਾ ਉਹਨਾਂ ਨੂੰ ਸਮਝ ਆਉਂਦੀ ਸੀ, ਪਤਾ ਲੱਗਦਾ ਸੀ। ਅੱਜ ਦੀ ਤਰੀਕ ਦੇ ਵਿੱਚ ਜਿਹੜਾ ਨਵਾਂ ਡਰਾਈਵਰ ਹੈਗਾ, ਉਹ ਸ਼ਾਇਦ ਟੀਮ ਦੇ ਨਾਲ ਮਹੀਨਾ ਕੁ ਗੇੜਾ ਲਾ ਲਵੇ, ਇੱਕ ਦੂਜੇ ਇਕੱਠੇ ਹੋ ਕੇ ਲਾ ਲੈਣ, ਮਹੀਨੇ ਬਾਅਦ ਹੀ ਉਹਨਾਂ ਨੂੰ ਇਹ ਹੋ ਜਾਂਦਾ ਵੀ ਨਹੀਂ ਮੈਨੂੰ ਹੁਣ ਤੇਰੀ ਲੋੜ ਨਹੀਂ, ਵੀ ਮੈਂ ਤਾਂ ਇਕੱਲਾ ਹੀ ਜਾ ਸਕਦਾ, ਮੈਂ ਤਾਂ ਟੀਮ ਦੀ ਤਾਂ ਮੈਨੂੰ ਲੋੜ ਹੀ ਨਹੀਂ, ਮੈਂ ਤਾਂ ਜਾ ਸਕਦਾ। ਔਰ ਇਹ ਜਿਹੜੀ ਪ੍ਰੋਬਲਮ ਹੈ ਨਾ, ਇਹ ਪ੍ਰੋਬਲਮ ਬਹੁਤ ਵੱਡੀ ਆ। ਆਪਾਂ ਜਿੰਨੀ ਵੀ ਆਪਣੀ ਡਰਾਈਵਰ ਕਮਿਊਨਿਟੀ ਹੈਗੀ ਆ, ਇਹ ਰਿਕੁਐਸਟ ਹੈ ਉਹਨਾਂ ਦੇ ਲਈ ਕਿ ਇਹ ਖੇਡ ਨਹੀਂ ਹੈਗੀ, ਇਟਸ ਨਾਟ ਅ ਗੇਮ ਜੀ, ਠੀਕ ਹੈ ਨਾ। ਸੋ ਇਹ ਲਾਈਫ ਦਾ ਸਵਾਲ ਹੈ, ਔਰ ਬਹੁਤ ਲੋਕਾਂ ਦੀ ਲਾਈਫ ਤੋਂ ਉਸ ਚੀਜ਼ ਨਾਲ ਜੁੜੀ ਆ। ਸੋ ਇਸ ਕਰਕੇ ਇਹਨੂੰ ਨਾ ਇੰਨਾ ਲਾਈਟਲੀ ਲਓ ਸਾਰੇ। ਆਪਾਂ ਜਲਦੀ ਅਖੀਰਲੇ ਕੁਝ ਕਾਲਰਸ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਕੁਲਦੀਪ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਕੁਲਦੀਪ ਹੋ ਰਿਹਾ ਜੀ, ਆਪਣਾ ਪੈਨਸਿਲਵੇਨੀਆ ਰਹਿੰਦੇ ਜੀ ਅਸੀਂ ਜੀ। ਮੈਂ ਟਰੱਕ ਆਪਣਾ ਲੋਡ ਚੁੱਕਿਆ ਸੀਗਾ ਆਪਣਾ ਸੰਡੇ ਨੂੰ, ਆਪਣਾ ਲੋਡ ਲੈ ਕੇ ਮੈਂਫਿਸ ਜਾਣਾ ਸੀਗਾ, ਤੇ ਮੇਰੀ ਅਪੁਆਇੰਟਮੈਂਟ ਐਮਾਜ਼ੋਨ ਤੇ 12 ਵਜੇ ਦੀ ਸੀਗੀ ਅਪੁਆਇੰਟਮੈਂਟ, ਲੇਕਿਨ ਵੈਦਰ ਬਹੁਤ ਜ਼ਿਆਦਾ ਖਰਾਬ ਸੀਗਾ, ਬੜੀ ਮੁਸ਼ਕਿਲ ਨਾਲ ਉੱਥੇ ਮੈਂ ਪਹੁੰਚਿਆ। ਉੱਥੇ 3 ਵਜੇ ਦੇ ਕਰੀਬ ਲਾਈਨ ਲੱਗੀ ਸੀ ਲੰਬੀ ਟਰੱਕਾਂ ਦੀ, ਤਕਰੀਬਨ 60-70 ਟਰੱਕ ਹੋਣਗੇ ਜੀ ਉੱਥੇ ਲਾਈਨ ਦੇ ਵਿੱਚ। ਲੇਕਿਨ ਉਹ ਸਾਰੇ ਵੇਟ ਕਰ ਰਹੇ ਸੀਗੇ। ਮੈਂ ਅੱਗੋਂ ਜਾ ਕੇ ਪਤਾ ਕੀਤਾ, ਉਹ ਵੇਅਰ ਹਾਊਸ ਬੰਦ ਪਿਆ ਸੀਗਾ। ਤੇ ਉਸ ਤੋਂ ਬਾਅਦ ਜੀ ਫਿਰ ਸਾਰੀ ਰਾਤ ਨਹੀਂ ਖੁੱਲਿਆ, ਨੈਕਸਟ ਡੇ ਦੁਪਹਿਰ ਤੱਕ ਕੋਈ ਨਹੀਂ ਉਹਨਾਂ ਦਾ ਵੇਅਰ ਹਾਊਸ ਖੁੱਲਿਆ, ਕੋਈ ਵੀ ਨਹੀਂ ਆਇਆ ਉੱਥੇ, ਔਰ ਅਸੀਂ ਲਾਈਨ 'ਚ ਖੜੇ ਰਹੇ। ਉਸ ਤੋਂ ਬਾਅਦ ਜੀ ਉਹ ਕਹਿੰਦੇ ਜੀ ਅਸੀਂ ਸਾਡਾ ਵੇਅਰ ਹਾਊਸ ਅਸੀਂ ਨਹੀਂ ਖੋਲਣਾ, ਅਜੇ ਮੰਡੇ ਤੱਕ ਨਹੀਂ ਖੋਲਣਾ, ਤੇ ਤੁਸੀਂ ਇੱਥੋਂ ਕੱਢੋ ਟਰੱਕ ਆਪਣੇ। ਔਰ ਪੁਲਿਸ ਵਾਲਾ ਵੀ ਆਇਆ, ਉਹ ਕਹਿੰਦੇ ਤੁਸੀਂ ਟਰੱਕ ਸਟਾਪ ਤੇ ਲੈ ਕੇ ਜਾਓ, ਇੱਥੇ ਨਹੀਂ ਖੜਾ ਕਰ ਸਕਦੇ। ਉਹ ਬੜਾ ਹੀ ਖਰਾਬ ਹੋਏ ਜੀ, ਟਰੱਕ ਸਟਾਪ ਤੇ ਵੀ ਜਗ੍ਹਾ ਨਹੀਂ ਮਿਲੀ। ਉਸ ਤੋਂ ਬਾਅਦ ਅਸੀਂ ਦੋ ਡਰਾਈਵਰ ਸੀ, ਅਸੀਂ ਇੱਕ ਟਰੱਕ ਮਤਲਬ ਇਸੇ ਕੰਪਨੀ ਦੇ, ਸੇਮ ਕੰਪਨੀ ਦੇ, ਤੇ ਅਸੀਂ ਫੈਸਲਾ ਕੀਤਾ ਸੀ ਵਾਪਸ ਚੱਲਦੇ। ਉੱਥੋਂ ਅਸੀਂ ਚੱਲ ਕੇ 1025 ਮੀਲ ਅਸੀਂ ਵਾਪਸ ਆਏ ਹਾਂ ਜੀ, ਇੱਥੇ ਆਪਣੇ ਘਰ ਵਾਪਸ ਆ ਗਏ ਲੋਡ ਵਾਪਸ ਲੈ ਕੇ। ਤੇ ਉਹਨਾਂ ਨੇ ਸਾਨੂੰ ਬੜਾ ਹੀ ਖਰਾਬ ਕੀਤਾ ਐਮਾਜ਼ੋਨ ਨੇ, ਮਤਲਬ ਕਿ ਉਹ ਹਾਲਾਂਕਿ ਨੈਕਸਟ ਡੇ ਵੈਦਰ ਸਹੀ ਸੀਗਾ, ਬਿਲਕੁਲ ਧੁੱਪ ਨਿਕਲੀ ਹੋਈ ਸੀਗੀ, ਉਹ ਖੋਲ ਸਕਦੇ ਸੀਗੇ, ਲੇਕਿਨ ਅਸੀਂ ਬੜੇ ਖਰਾਬ ਹੋਏ ਜੀ। ਇਹਦੇ ਬਾਰੇ ਥੈਂਕ ਯੂ ਜੀ, ਕੀ ਕਰਨਾ ਚਾਹੀਦਾ ਜੀ? ਬਿਲਕੁਲ ਜੀ, ਦੇਖੋ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਦੋਂ ਟਰੱਕਿੰਗ 'ਚ ਤੁਸੀਂ ਆਉਂਦੇ ਆ ਨਾ, ਦਿਸ ਇਜ਼ ਪਾਰਟ ਆਫ ਲਾਈਫ, ਇਹ ਟਰੱਕਿੰਗ ਦਾ ਹਿੱਸਾ ਆ।
ਟਰੱਕਿੰਗ 8 ਤੋਂ 5 ਦੀ ਜੌਬ ਨਹੀਂ ਗੀ। ਟਰੱਕਿੰਗ ਦੇ ਵਿੱਚ ਖੱਜਲ ਖੁਆਰੀ ਨੰਬਰ 1 ਤੇ ਆ, ਠੀਕ ਆ। ਸੋ ਜੇ ਤੁਸੀਂ ਟਰੱਕਿੰਗ 'ਚ ਆਉਣਾ ਆ ਤੇ ਇਹੋ ਜਿਹੀਆਂ ਚੀਜ਼ਾਂ ਤੁਹਾਡੇ ਨਾਲ ਨੋਰਮਲ ਆ। ਇਹ ਦਿਸ ਇਜ਼ ਦਾ ਪਾਰਟ ਆਫ ਲਾਈਫ, ਦਿਸ ਇਜ਼ ਅ ਪਾਰਟ ਆਫ ਬਿਜ਼ਨਸ ਜੇ ਟਰੱਕਿੰਗ ਦੇ ਵਿੱਚ ਆਉਣਾ ਆ। ਸੋ ਟਰੱਕਿੰਗ ਦੇ ਵਿੱਚ ਕਦੀ ਵੀ ਕੁਛ ਵੀ ਉੱਦਾਂ ਨਹੀਂ ਹੁੰਦਾ ਜਿੱਦਾਂ ਦਾ ਆਪਾਂ ਸੋਚ ਕੇ ਚੱਲਦੇ ਆ ਆਪਣੇ ਘਰੋਂ। ਸੋ ਹਮੇਸ਼ਾ ਟਰੱਕਿੰਗ ਦੇ ਵਿੱਚ ਇੱਦਾਂ ਦੀਆਂ ਮੁਸੀਬਤਾਂ, ਇੱਦਾਂ ਦੀਆਂ ਪ੍ਰੋਬਲਮਸ, ਇੱਦਾਂ ਦੇ ਇਸ਼ੂਜ਼ ਮਹੀਨੇ 2 ਮਹੀਨੇ 4 ਮਹੀਨੇ 6 ਮਹੀਨਿਆਂ ਦੇ ਵਿੱਚ ਇੱਕ ਦੋ ਵਾਰੀ ਆਉਂਦੇ ਰਹਿੰਦੇ ਆ। ਸੋ ਇਹਨਾਂ ਨੂੰ ਅਸੀਂ ਜਿਹੜਾ ਆ ਢੰਗ ਤਰੀਕੇ ਦੇ ਨਾਲ ਜਿਹੜਾ ਆ ਉਹਨੂੰ ਕਰਨਾ ਚਾਹੀਦਾ ਔਰ ਉਹਨੂੰ ਤਰੀਕੇ ਦੇ ਨਾਲ ਜਿਹੜਾ ਹੈਂਡਲ ਕਰਨਾ ਚਾਹੀਦਾ। ਤੁਸੀਂ ਹੁਣ ਸਮਾਨ ਲੈ ਕੇ ਆਏ ਆ, ਤੁਸੀਂ ਉੱਥੇ ਉਹਨਾਂ ਨੇ ਨਹੀਂ ਸੇਫ ਸਮਝਦੇ ਜਾਂ ਨਹੀਂ ਤਾਂ ਆਪਾਂ ਸੋਚ ਸਕਦੇ ਵੀ ਧੁੱਪ ਲੱਗੀ ਆ, ਹੋ ਸਕਦਾ ਕਿ ਜਿਹੜੇ ਉਹਨਾਂ ਦੇ ਵਰਕਰ ਹੋਣ ਉਹਨਾਂ ਦੇ ਘਰਾਂ 'ਚ ਬਿਜਲੀ ਨਾ ਹੋਵੇ, ਉਹਨਾਂ ਦੇ ਘਰਾਂ ਦੇ 'ਚ ਇੱਦਾਂ ਨਾ ਹੋਵੇ ਉਹ ਨਹੀਂ ਛੱਡ ਕੇ ਆ ਸਕਦੇ, ਨਹੀਂ ਕਰ ਸਕਦੇ। ਕਿੱਦਾਂ ਦੀ ਸਿਚੁਏਸ਼ਨ ਆ ਵੀ ਡੋਂਟ ਨੋ। ਸਾਨੂੰ ਇੱਕ ਸਿਰਫ ਧੁੱਪ ਲੱਗੀ ਕਰਕੇ ਸਾਨੂੰ ਲੱਗਦਾ ਵੀ ਉਹ ਉਹਨਾਂ ਨੂੰ ਖੋਲ੍ਹਣਾ ਚਾਹੀਦਾ ਔਰ ਨਹੀਂ ਖੋਲ੍ਹ ਰਹੇ। ਇਹ ਗੱਲ ਨਹੀਂ ਠੀਕ ਹੈਗੀ। ਬਟ ਜੇ ਤੁਸੀਂ ਲੋਡ ਵਾਪਸ ਲੈ ਕੇ ਆਏ ਆ, ਡੈਫੀਨੇਟਲੀ ਤੁਹਾਨੂੰ ਐਮਾਜ਼ੋਨ ਦੇ ਨਾਲ ਵਰਕਆਊਟ ਕਰਨਾ ਚਾਹੀਦਾ ਸੀਗਾ ਉੱਥੇ, ਕਿ ਉੱਥੇ ਰਹਿ ਕੇ ਉਹਨਾਂ ਦਾ ਕਰਨਾ ਚਾਹੀਦਾ ਸੀਗਾ। ਤੇ ਤੁਹਾਨੂੰ 1 ਦਿਨ 2 ਦਿਨ 3 ਦਿਨ ਫਿਰ ਅਗੇਨ ਰਾਜਕਰਨ ਇਹ ਜਿਹੜੀ ਗੱਲ ਹੈਗੀ ਆ ਦੈਟ ਇਜ਼ ਦਾ ਪਾਰਟ ਆਫ ਬਿਜ਼ਨਸ, ਦੈਟ ਇਜ਼ ਹਾਊ ਦਾ ਟਰੱਕਿੰਗ ਲਾਈਫ ਗੋਜ਼। ਟਰੱਕਿੰਗ ਲਾਈਫ ਇਜ਼ ਨਾਟ ਆਲਵੇਜ਼ ਦਾ ਸੇਮ, ਨਾਟ 805 ਦੀ ਜੌਬ ਨਹੀਂ ਹੈਗੀ। ਇਹਦੇ ਵਿੱਚ ਇੱਦਾਂ ਦੀਆਂ ਪ੍ਰੋਬਲਮਸ ਇਸ਼ੂਜ਼ ਨਾਰਮਲ ਆਉਂਦੇ ਰਹਿੰਦੇ ਆ। ਕਾਲਰ ਨੇ ਲਖਵਿੰਦਰ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈਗਾ ਕਾਰ ਦੇ ਰਿਲੇਟਡ ਹੈਗਾ, ਮੈਂ ਰੱਖ ਸਕਦਾ ਜੀ? ਜੀ ਜੀ ਕੋਈ ਨਹੀਂ, ਪੁੱਛ ਲਓ ਜੀ, ਪਤਾ ਉਹ ਦੱਸ ਦਾਂਗੇ ਜੀ। ਹਾਂਜੀ ਭਾਜੀ, ਮੈਂ ਕਾਰ ਪਰਚੇਜ਼ ਕੀਤੀ ਸੀ, ਮੈਂ ਨਿਊਯਾਰਕ ਰਹਿਣਾ, ਆਊਟ ਆਫ ਸਟੇਟ, ਤੇ ਟੈਂਪਰੇਰੀ ਪਲੇਟ ਮਿਲੀ ਸੀ 1 ਮੰਥ ਦੀ, ਉਹ ਐਕਸਪਾਇਰ ਹੋ ਗਈ ਹੈ ਤੇ ਮੈਂ ਹਜੇ ਆਪਣਾ ਟਾਈਟਲ ਜਮ੍ਹਾਂ ਨਹੀਂ ਕਰਵਾਇਆ ਜੀ। ਤੇ ਇੰਸ਼ੋਰੈਂਸ ਕਰਵਾਈ ਸੀ ਕਿ ਗੈਕੋ ਤੋਂ ਜ਼ਿਆਦਾ ਐਕਸਪੈਂਸਿਵ ਸੀ, ਉਹ ਕੈਂਸਲ ਕਰਤੀ ਸੀ 4 ਦਿਨ ਰੱਖ ਕੇ ਜੀ। ਤੇ ਉਹ ਮੈਨੂੰ ਕੀ ਕਰਨਾ ਚਾਹੀਦਾ? ਮੈਂ ਐਕਚੁਅਲੀ ਆਊਟ ਆਫ ਸਟੇਟ ਸੀ, ਮੈਂ ਵੀ ਸਟਕ ਹੋਇਆ ਵੈਸੇ ਸਨੋ ਦੇ ਵਿੱਚ ਕਿਤੇ ਜੀ। ਪਲੇਟ 5 ਫਰਵਰੀ ਨੂੰ ਐਕਸਪਾਇਰ ਹੋ ਗਈ ਜੀ। ਤੁਸੀਂ ਕੈਲੀਫੋਰਨੀਆ ਦੇ ਵਿੱਚ ਹੈਗੇ? ਕਿ ਮੈਂ ਯੂਟਾ ਦੇ ਵਿੱਚ ਸੀਗਾ ਜੀ। ਨਹੀਂ ਤੁਸੀਂ ਮਤਲਬ ਕਿ ਟ੍ਰਾਂਸਫਰ ਗੱਡੀ ਕਿੱਥੋਂ ਬਾਏ ਕੀਤੀ ਸੀ? ਨਾਰਥ ਕੈਰੋਲਾਈਨਾ ਤੋਂ ਖਰੀਦੀ ਸੀ ਨਿਊਯਾਰਕ ਲਈ ਜੀ, ਐਡਰੈਸ ਨਿਊਯਾਰਕ ਦਾ। ਹਾਂਜੀ, ਤੁਸੀਂ ਡੈਫੀਨੇਟਲੀ ਆਪਣੀ ਜਿਹੜੀ DMV ਹੈਗੀ ਆ, ਲੋਕਲ DMV ਹੈਗੀ, ਉਹਦੇ ਨਾਲ ਜਾ ਕੇ ਉਹਨਾਂ ਨੂੰ ਦੱਸ ਸਕਦੇ ਆ ਕੀ ਸਿਚੁਏਸ਼ਨ ਹੈਗੀ ਆ, ਕਿੱਦਾਂ ਹੋਇਆ। ਤੇ ਆਈ ਡੋਂਟ ਥਿੰਕ ਸੋ ਕੋਈ ਉਹਦਾ ਇਸ਼ੂ ਹੋਊਗਾ, ਥੋੜਾ ਬਹੁਤ ਫਾਈਨ ਹੋਊਗਾ ਕਰਕੇ ਉਹ ਟੇਕ ਕੇਅਰ ਆਫ ਇਟ। ਹਾਂਜੀ, ਥੋੜਾ ਐਕਸਟਰਾ ਫਾਈਨ ਜਿਹੜਾ ਉਹ ਦੇਣਾ ਜਿਹੜਾ ਪਊਗਾ, ਯੂਜੂਅਲੀ ਇਦਾਂ ਹੀ ਕਰਦੇ ਹੁੰਦੇ। ਵੱਡੀ ਗੱਲ ਨਹੀਂ ਹੈਗੀ। ਜੀ ਆਈ ਥਿੰਕ ਇਟ ਸ਼ੁੱਡ ਬੀ ਓਕੇ। ਤੁਸੀਂ ਉੱਥੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਜਿਹੜੀ ਜ਼ਰੂਰ ਕੰਪਲੀਟ ਜਿਹੜੀ ਉਸ ਨੂੰ ਕਰਵਾ ਲਓ। ਤੇ ਥੈਂਕ ਯੂ ਜੀ। ਤੇ ਰਮਨ ਜੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਮਿਲਦੇ ਹਾਂ ਜੀ ਅਗਲੀ ਵਾਰ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।